ਆਦਰ ਤੇਰੀ ਚਾਦਰ ਨੂੰ ਤੇ ਨਿਵਾਲਾ ਤੇਰੇ ਗਹਿਣੇ ਨੂੰ। ਡੂਮਣੀ ਦੀ ਨੱਥ ਕਦੀ ਨੱਕ ਤੇ ਕਦੀ ਹੱਥ। ਛੋਟੇ ਬੰਦੇ ਨੂੰ ਕੋਈ ਉਹਦੀ ਜਦੋਂ ਸਿਹਤ ਬਦਲ ਜਾਂਦੀ ਹੈ, ਉਹਦੇ ਕੋਲ ਦੌਲਤ ਆ ਜਾਂਦੀ ਹੈ ਤੇ ਉਹਦਾ ਵਿਖਾਲਾ ਉਹ ਚੋਖਾ ਸਾਰਾ ਕਰਦਾ ਹੈ। ਹਾਕਮ ਦੀ ਹੁਕਮ ਅਦੂਲੀ, ਜਾਂ ਸਿਰ ਵੰਜੇ ਜਾਂ ਸੂਲੀ। ਡੈਮੋਕ੍ਰੇਸੀ ਦੇ ਬਾਰੇ, ਜਮਹੂਰੀਅਤ ਦੇ ਬਾਰੇ ਚਾਹੁੰਦੇ ਨੇ ਗਵਰਨਮੈਂਟ ਆਫ ਦਾ ਪੀਪਲ, ਫਾਰ ਦਾ ਪੀਪਲ, ਬਾਏ ਦਾ ਪੀਪਲ। ਹਾਂ, ਕਾਂ ਘਰਾੜ ਤੇ ਕੁੱਤੇ ਦਾ ਵਸਾ ਨਾ ਖਾਈਏ ਸੁੱਤੇ ਦਾ। ਕਾਂ ਦੀ ਮਾਂ ਨੂੰ ਦੱਸਦੇ ਨੇ, ਮਾਂ ਨੇ ਇੱਕ ਵਾਰੀ ਮੱਤ ਦਿੱਤੀ ਕਿ ਤੂੰ ਨਾ ਬੱਚਿਆ, ਅਗਰ ਕੋਈ ਢੇਮ ਫੜਨ ਲੱਗੇ ਤੇ ਤੂੰ ਨੱਠ ਜਾਣਾ, ਉੱਡ ਜਾਣਾ। ਹਾਂ, ਤੇ ਕਾਂ ਅੱਗੋਂ ਆਖਣ ਲੱਗਾ ਤੇ ਜੇ ਉਹਨੇ ਬੁੱਕਲੋਂ ਕੱਢ ਮਾਰੀ ਤੇ ਫੇਰ ਉਹ ਮਾਂ ਉਹਦੀ ਆਖਣ ਲੱਗੀ ਤੂੰ ਨਹੀਂ ਕਿਸੇ ਕੋ ਮਾਰ ਖਾਂਦਾ। ਅੱਕੇ ਨਹੀਂ ਗੜਬੈਲ ਬਣਾਈ ਤੇ ਅੱਗੇ ਦੋ ਕਬੇਲੇ ਜੁੱਤੇ। ਬੀਜ ਕੇ ਕਿਸੇ ਨਾ ਅੰਬ ਖਾਦੇ, ਉੱਤੇ ਕਿੰਬ ਛਤੂਤ ਨਾ ਆਇਆ ਏ। ਜੀ ਜੀ। ਤੇ ਵਾਰਸ ਬੀਜਿਆ ਈ ਸਦਾ ਵੱਢਣਾ ਏ, ਸਭੋ ਦਾਨਿਆ ਏ ਫਰਮਾਇਆ ਏ। ਵਾਹ। ਡੁੱਬ ਮੋਈ ਡੇਕੇ, ਹਾਂਜੀ, ਨਾ ਸਹੁਰੇ ਤੇ ਨਾ ਪੇਕੇ। ਸਹੁਰੇ ਵਾਲੇ ਸਮਝਿਆ ਪੇਕੇ ਰੁੱਸ ਕੇ ਗਈ ਆ ਜਾਏਗੀ ਦੂੰ ਚੌਂਦਿਆਂ ਨੂੰ। ਪੇਕੇ ਵਾਲਿਆਂ ਨੂੰ ਪਤਾ ਹੀ ਪਿਓ ਆਪਣੇ ਘਰ ਵਸਦੀ ਰਸਦੀ ਏ। ਜੀ ਜੀ। ਹਾਂਜੀ, ਤੇ ਜਦੋਂ ਕੋਈ ਇੰਜ ਦਾ ਨੁਕਸਾਨ ਹੋ ਜਾਏ ਉਦੋਂ ਇਹ ਬੋਲਦੇ ਨੇ। ਕੁੱਕੜ ਖੇ ਉਡਾਈ ਤੇ ਆਪਣੇ ਹੀ ਸਿਰ ਚ ਪਾਈ। ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਤੂੰ ਦੱਸੀ ਜਾਂਦਾ ਵੀ ਤੇਰੀ ਬੇਇੱਜ਼ਤੀ ਹੋਈ ਹੈ। ਹਾਂਜੀ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਨ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम ਨੋਟੀਫਿਕੇਸ਼ਨਸ ਤੁਹਾਨੂੰ ਬਰ ਵਕਤ ਪਹੁੰਚ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਇੱਕ ਬੜੇ ਪਿਆਰੇ ਮਿੱਤਰ, ਸਾਡੇ ਪਰਮਾਨੈਂਟ ਵਿਊਅਰ ਨੇ, ਮੁਨੀਰ ਮਲਕ ਹੋਰੀ, ਕੈਨੇਡਾ ਤੋਂ। ਉਹਨਾਂ ਨੇ ਸਾਨੂੰ ਇੱਕ ਬੜਾ ਹੀ ਖੂਬਸੂਰਤ, ਬੜਾ ਮੱਤ ਭਰਿਆ ਅਖਾਣ ਭਿਜਵਾਇਆ ਹੈ ਤੇ ਨਾਲ ਉਹਦੇ ਨਾਲ ਜੁੜੀ ਹੋਈ ਇੱਕ ਕਹਾਣੀ ਵੀ ਭਿਜਵਾਈ ਹੈ। ਅਖਾਣ ਇਸ ਤਰ੍ਹਾਂ ਹੈ ਪਿਆਰਿਓ, ਭਈ ਆਦਰ ਤੇਰੀ ਚਾਦਰ ਨੂੰ ਤੇ ਨਿਵਾਲਾ ਤੇਰੇ ਗਹਿਣੇ ਨੂੰ। ਇਹਦੇ ਨਾਲ ਜਿਹੜੀ ਕਹਾਣੀ ਜਾਂ ਕਿੱਸਾ ਜੁੜਿਆ ਹੋਇਆ ਹੈ ਉਹ ਪਿਆਰਿਓ ਇਸ ਤਰ੍ਹਾਂ ਹੈ ਵੀ ਇੱਕ ਟੱਬਰ ਸੀ ਜਿਹੜਾ ਕਿ ਆਪਣੇ ਹਲਕਾ ਅਹਬਾਬ ਦੇ ਵਿੱਚ, ਆਪਣੇ ਪਿੰਡ ਮੁਹੱਲੇ ਗਿਰਾਂ ਦੇ ਵਿੱਚ ਬੜਾ ਮਾਰੂਫ, ਬੜਾ ਬਾਇਜ਼ਤ, ਬੜਾ ਨਾਮਵਰ, ਬੜਾ ਖਾਂਦਾ ਪੀਂਦਾ ਘਰਾਨਾ ਸੀ। ਪਿਆਰਿਓ, ਸਾਡੀ ਮਾਂ ਬੋਲੀ ਪੰਜਾਬੀ 'ਚ ਆਖਦੇ ਨੇ ਵੀ ਦੌਲਤ ਬਨੇਰੇ ਦਾ ਕਾਂ ਹੁੰਦਾ ਏ। ਕਦੀ ਇਸ ਬਨੇਰੇ 'ਤੇ ਬਹਿ ਗਿਆ ਤੇ ਕਦੀ ਕਿਸੇ ਹੋਰ ਘਰ ਦੇ ਬਨੇਰੇ 'ਤੇ ਜਾ ਬੈਠਾ। ਬਿਲਕੁਲ ਇਸੇ ਤਰ੍ਹਾਂ ਹੀ ਉਹਨਾਂ ਨਾਲ ਵੀ ਹੋਇਆ ਵੀ ਅੱਲਾਹ ਪਾਕ ਦਾ ਕੋਈ ਅਜਿਹਾ ਇਮਤਿਹਾਨ ਆਇਆ ਕਿ ਉਹ ਦਿਨੋਂ ਦਿਨ ਉਹਨਾਂ ਦਾ ਸਾਰਾ ਕੰਮ ਕਾਰੋਬਾਰ, ਖੇਤੀਬਾੜੀ, ਵਾਈ ਬੀਜੀ, ਸਭ ਕੁਝ ਖਤਮ ਹੋ ਕੇ ਰਹਿ ਗਿਆ ਔਰ ਉਹਨਾਂ ਦੇ ਹਾਲਾਤ ਬੜੇ ਹੀ ਮਾੜੇ ਹੋ ਗਏ, ਬੜੇ ਅਬਤਰ ਹੋ ਗਏ।
ਸਾਰਾ ਪਿੰਡ ਉਹਨਾਂ ਦੀ ਆਦਰ ਕਰਦਾ ਸੀ, ਉਹਨਾਂ ਦੀ ਇੱਜ਼ਤ ਕਰਦਾ ਸੀ ਜਦੋਂ ਉਹਨਾਂ ਕੋਲ ਮਾਲ ਮਤਾ ਕਾਫੀ ਸੀ। ਜਦੋਂ ਉਹਨਾਂ ਦੇ ਦਿਨ ਪਤਲੇ ਆ ਗਏ ਤੇ ਲੋਕਾਂ ਆਪਣੇ ਅੰਗਾਂ ਸਾਕਾਂ ਨਿਗਦਿਆਂ ਲੱਗਦਿਆਂ ਵੀ ਉਹਨਾਂ ਨਾਲ ਗੱਲਬਾਤ ਕਰਨੀ ਵੀ ਛੱਡ ਦਿੱਤੀ, ਉਹਨਾਂ ਨੂੰ ਮੂੰਹ ਲਾਣਾ ਹੀ ਛੱਡ ਛੱਡਿਆ। ਖੈਰ ਉਹਨਾਂ ਬੜੀ ਜੁਰਤ ਦੇ ਨਾਲ, ਬੜੀ ਸਬਰੋ ਸ਼ੁਕਰ ਦੇ ਨਾਲ ਆਪਣਾ ਉਹ ਗਰੀਬੀ ਦਾ ਪੀਰੀਅਡ ਕੱਢਿਆ। ਕੁਝ ਚਿਰਾਂ ਦੇ ਬਾਅਦ ਸਾਈਂ ਫੇਰ ਉਹਨਾਂ ਦੀ ਸੁਣ ਲਈ। ਅੱਲਾ ਪਾਕ ਨੂੰ ਉਹਨਾਂ ਤੇ ਫੇਰ ਰਹਿਮ ਆ ਗਿਆ ਔਰ ਉਹਨਾਂ ਦਾ ਕਾਰੋਬਾਰ ਪਿਆਰਿਓ ਫਿਰ ਟੁਰ ਪਿਆ। ਔਰ ਅਜਿਹਾ ਟੁਰਿਆ, ਅਜਿਹੀ ਅੱਲਾ ਪਾਕ ਨੇ ਉਹਨਾਂ ਦੇ ਉੱਤੇ ਮਿਹਰਬਾਨੀ ਕੀਤੀ ਭਈ ਉਹ ਅੱਗੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਅਮੀਰ ਹੋ ਗਏ, ਦੌਲਤ ਦੀ ਰੇਲ ਪੇਲ ਹੋ ਗਈ। ਹੁਣ ਉਹ ਸਾਰੇ ਜਿਹੜੇ ਉਹਨਾਂ ਦੇ ਲੱਗਦੇ ਆਪਣੇ ਰਿਸ਼ਤੇਦਾਰ, ਕਰੀਬੀ ਔਰ ਸਾਰੇ ਪਿੰਡ ਵਾਲੇ ਜਿਹੜੇ ਉਹਨਾਂ ਨੂੰ ਗਰੀਬੀ ਦੇ ਵੇਲੇ ਮੂੰਹ ਵੀ ਨਹੀਂ ਸਨ ਲਾਉਂਦੇ ਹੁੰਦੇ, ਬਲਕਿ ਉਹਨਾਂ ਕੋਲ ਕੰਨੀ ਕਤਰਾ ਕੇ ਗੁਜ਼ਰ ਜਾਂਦੇ ਹੁੰਦੇ ਹਨ, ਉਹ ਸਾਰੇ ਫੇਰ ਹੁਣ ਉਹਨਾਂ ਦੇ ਬੂਹੇ ਆਉਣ ਜਾਣ ਲੱਗ ਪਏ। ਫੇਰ ਸਾਫ ਸਲਾਮਤ ਸ਼ੁਰੂ ਹੋ ਗਈ, ਫੇਰ ਚੌਧਰੀ ਜੀ ਹੋਣ ਲੱਗ ਪਈ। ਉਹਨਾਂ ਦੇ ਪਿਆਰਿਓ ਬੱਚੇ ਵੀ ਪੜ੍ਹ ਗਏ। ਹੁਣ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਹੀ ਇੱਕ ਘਰ ਸੀ, ਉਹ ਵੀ ਚੰਗੇ ਸੌਖੇ ਖਾਂਦੇ ਪੀਂਦੇ ਸਨ। ਉਹਨਾਂ ਨੇ ਕੀ ਕੀਤਾ, ਉਹਨਾਂ ਸੋਚਿਆ ਵੀ ਇਹਨਾਂ ਦੇ ਘਰੋਂ ਹੁਣ ਨਾ ਕੋਈ ਰਿਸ਼ਤਾ ਲਈਏ। ਇਹਨਾਂ ਨੂੰ ਤਾਂ ਅੱਲਾ ਨੇ ਬੇਤਹਾਸ਼ਾ ਨਵਾਜ਼ ਦਿੱਤਾ ਤੇ ਬੜੇ ਸੌਖੇ ਹੋ ਗਏ ਨੇ। ਤੇ ਉਹਨਾਂ ਕੀ ਕੀਤਾ, ਉਹਨਾਂ ਦੀ ਰੋਟੀ ਪਕਾ ਲਈ, ਉਹਨਾਂ ਦਾ ਖਾਣਾ ਵਿਰਜਿਆ, ਉਹਨਾਂ ਨੂੰ ਦਾਵਤ ਦਿੱਤੀ ਭਈ ਤੁਸੀਂ ਸਾਡੇ ਘਰ ਆਓ, ਕਿਸੇ ਵੇਲੇ ਤੇ ਆ ਕੇ ਖਾਣਾ ਖਾਓ। ਬਹਰਹਾਲ ਜੀ ਵਕਤ ਤੈਅ ਹੋ ਗਿਆ ਤੇ ਉਹ ਆਪਣੇ ਉਹਨਾਂ ਸਾਕਾਂ ਦੇ ਘਰ ਰੋਟੀ ਖਾਣ ਟੁਰ ਗਏ। ਉਹ ਜਿਹੜੇ ਦਾਵਤ ਖਾਣ ਲਈ ਪ੍ਰਾਹੁਣੇ ਬਣ ਕੇ ਗਏ, ਉਹਨਾਂ ਦੀ ਜਿਹੜੀ ਘਰ ਵਾਲੀ ਔਰਤ ਸੀ, ਖਾਤੂਨ, ਉਹਦਾ ਨਾਂ ਸੀ ਰਹੀਮ ਬੀਬੀ। ਜਿਸ ਵੇਲੇ ਪਿਆਰਿਓ ਉਹ ਜਿਨ੍ਹਾਂ ਨੇ ਮੇਜ਼ਬਾਨਾਂ ਨੇ ਉਹਨਾਂ ਨੂੰ ਬੁਲਾਇਆ ਹੋਇਆ ਸੀ, ਉਹਨਾਂ ਦੇ ਅੱਗੇ ਬਹੁਤ ਵੱਡਾ ਸਾਰਾ ਦਸਤਰਖਾਨ ਵਿਛਾ ਕੇ ਤੇ ਵੰਨ ਸਵੰਨੇ ਖਾਣੇ ਉਹਨਾਂ ਦੇ ਅੱਗੇ ਸਜਾਏ ਦਸਤਰਖਾਨ ਦੇ ਉੱਤੇ। ਤੇ ਉਹ ਰਹੀਮ ਬੀਬੀ ਜਿਹੜੀ ਸੀ ਨਾ ਜੀ, ਉਹਨੇ ਆਪਣੀ ਚਾਦਰ ਲਾ ਕੇ, ਜਿਹੜੀ ਕਿ ਬੜੀ ਕੀਮਤੀ ਉਹਦੀ ਚਾਦਰ ਸੀ, ਉਹਨੇ ਉਹ ਲਾ ਕੇ ਨਾ ਆਪਣੇ ਸਿਰ ਤੋਂ ਤੇ ਆਪਣੇ ਗਹਿਣੇ ਲਾ ਕੇ ਨਾ, ਜਿਹੜੇ ਵਾਹ ਸਾਰੇ ਉਹਨੇ ਪਹਿਨੇ ਹੋਏ ਸਨ, ਕਿਉਂਕਿ ਹੁਣ ਉਹਨਾਂ ਤੇ ਅੱਲਾ ਦਾ ਕਰਮ ਹੀ ਬੜਾ ਸੀ। ਤੇ ਉਹਨੇ ਆਪਣੀਆਂ ਸਾਰੀਆਂ ਗਹਿਣੇ ਟੂੰਬਾਂ, ਉਹ ਕੜੇ ਛੜੇ ਵਾਹ ਭਾਰੇ ਭਾਰੇ ਲਾ ਕੇ ਨਾ, ਤੇ ਉਹਨਾਂ ਨੇ ਨਾ ਉਸ ਜਿਹੜੀ ਦਸਤਰਖਾਨ ਵਿਛਾਇਆ ਹੋਇਆ ਸੀ, ਉੱਥੇ ਖਾਣਿਆਂ ਦੇ ਵਿਚਕਾਰ ਉਸ ਬੀਬੀ ਰਹੀਮ ਬੀਬੀ ਨੇ ਰੱਖ ਦਿੱਤੇ। ਤੇ ਤੋੜ ਕੇ ਨਾ ਰੋਟੀ ਤੇ ਬਰਿਆਨੀ ਤੇ ਪੁਲਾਓ ਦੀਆਂ ਚਮਚੀਆਂ ਚੌਲਾਂ ਦੀਆਂ ਭਰ ਕੇ ਨਾ, ਤੇ ਆਪਣੇ ਗਹਿਣਿਆਂ ਨੂੰ ਆਖੇ ਕਿ ਲਓ ਵੀ ਖਾਓ। ਉਸ ਜਿਹੜੇ ਹੁਣ ਘਰ ਵਾਲੇ ਸਨ, ਉਹਨਾਂ ਆਖਿਆ ਇਹ ਕੀ ਭਈ ਕਰਦੀਆਂ ਚਿਦਰਾਣੀਆਂ। ਉਹਨੇ ਆਖਿਆ ਗੱਲ ਇਹ ਵੇ ਕਿ ਮੈਂ ਉਹੀਓ ਹੀ ਰਹੀਮ ਬੀਬੀ ਹਾਂ, ਜਿਹੜੀ ਕੁਝ ਚਿਰ ਪਹਿਲੇ ਬੜੀ ਗਰੀਬਣੀ ਜਿਹੀ ਤੇ ਬੜੀ ਮਾੜੀ ਮਸਕੀਨ ਹੋ ਗਈ ਸੀ। ਅੱਲਾ ਪਾਕ ਦਾ ਹੁਕਮ ਸੀ, ਅੱਲਾ ਦਿਨ ਫਰਾਂਦਾ ਰਹਿੰਦਾ ਆਪਣੇ ਬੰਦਿਆਂ ਦੇ ਵਿੱਚ। ਅਸਾਂ ਸਬਰ ਸ਼ੁਕਰ ਕੀਤਾ, ਮੇਰੇ ਮਾਲਕ ਨੇ ਸਾਡੇ ਦਿਨ ਫੇਰ ਦਿੱਤੇ। ਤੇ ਜਦੋਂ ਅਸੀਂ ਮਾੜੇ ਹੋ ਗਏ ਸਾਂ, ਉਦੋਂ ਤੇ ਤੁਸੀਂ ਸਾਨੂੰ ਮੂੰਹ ਨਹੀਂ ਸੌ ਲਾਉਂਦੇ। ਅਸੀਂ ਕੋਲੋਂ ਲੰਘਦੇ ਹਾਂ ਤੇ ਸਲਾਮ ਦੁਆ ਲੈਣ ਤੋਂ ਤੁਸੀਂ ਪਰਹੇਜ਼ ਕਰਦੇ ਸੋ। ਤੇ ਹੁਣ ਰੱਬ ਨੇ ਫੇਰ ਸਾਡੇ ਦਿਨ ਬਦਲ ਦਿੱਤੇ ਨੇ ਤੇ ਅੱਜ ਤੁਸੀਂ ਰੋਟੀ ਪਕਾਤੀ ਹੈ ਸਾਡੀ। ਤੇ ਇਸ ਵਾਸਤੇ ਮੈਂ ਇਹ ਕੜਿਆਂ ਨੂੰ ਤੇ ਇਹ ਗਹਿਣਿਆਂ ਨੂੰ ਤੇ ਇਹ ਕੀਮਤੀ ਚਾਦਰ ਜਿਹੜੀ ਹੈ ਉਹਨੂੰ ਪਈ ਖਵਾਨੀ ਆ ਵੀ ਤੁਹਾਡੀ ਵਜ੍ਹਾ ਨਾਲ ਹੀ ਸਾਡੀ ਰੋਟੀ ਪੱਕੀ ਹੈ। ਜੇ ਰਹੀਮ ਬੀਬੀ ਦੀ ਤੁਸੀਂ ਰੋਟੀ ਪਕਾਉਂਦੇ ਤੇ ਤੁਸੀਂ ਉਦੋਂ ਵੀ ਪਕਾਉਂਦੇ ਜਦੋਂ ਅਸੀਂ ਗਰੀਬ ਹੋ ਗਏ ਸਾਂ। ਉਹਨਾਂ ਬੜਾ ਅੱਗੋਂ ਆਖਿਆ ਕਿ ਭੈਣ ਤੂੰ ਐਵੇਂ ਗੁੱਸਾ ਕਰ ਗਈ ਹੈ, ਅਸੀਂ ਉਦੋਂ ਵੀ ਤੁਹਾਡਾ ਅਦਬ ਲਿਹਾਜ਼ ਹੀ ਕਰਦੇ ਸਾਂ, ਲੇਕਿਨ ਇਹ ਵੇ ਕਿ ਬਸ ਉਹਨਾਂ ਦਿਨਾਂ 'ਚ ਵਾਕਈ ਕੁਤਾਹੀ ਹੋਈ, ਅਸੀਂ ਨਾ ਤੁਹਾਨੂੰ ਮਿਲਦੇ ਰਹੇ ਹਾਂ ਜੀ। ਲੇਕਿਨ ਉਹਨੇ ਆਖਿਆ ਨਹੀਂ, ਨਾ ਮੈਂ ਤੁਹਾਡੇ ਘਰ ਸਾਕਾਦਾਰੀ ਕਰਨੀ ਹੈ ਤੇ ਨਾ ਇਹ ਤੁਹਾਡੀ ਰੋਟੀ ਖਾਣੀ ਹੈ, ਕਿਉਂਕਿ ਇਹ ਰੋਟੀ ਸਾਡੇ ਲਈ ਤੇ ਤੁਸੀਂ ਪਕਾਈ ਨਹੀਂ। ਇਹ ਦਾਵਤ ਸਾਡੀਆਂ ਇਹ ਜਿਹੜੇ ਮਲਬੂਸਾਤ ਨੇ ਤੇ ਸਾਡੀਆਂ ਜਿਹੜੀਆਂ ਟੂੰਬਾਂ
ਟੱਲੀਆਂ ਅਸਾਂ ਪਾਈਆਂ ਹੀ ਨੇ, ਇਹ ਉਹਨਾਂ ਵਾਸਤੇ ਤੁਸਾਂ ਕੀਤੀ। ਉੱਥੋਂ ਪਿਆਰਿਓ ਫਿਰ ਇਹ ਅਖਾਣ ਬਣ ਗਿਆ ਕਿ ਆਦਰ ਤੇਰੀ ਚਾਦਰ ਨੂੰ ਤੇ ਨਿਵਾਲਾ ਤੇਰੇ ਗਹਿਣੇ ਨੂੰ। ਇਹਦਾ ਮਤਲਬ ਇਹ ਵੇ ਅਖਾਣ ਦਾ ਕਿ ਇਹ ਸਾਡੀ ਦੁਨੀਆ ਦੀ ਰੀਤ ਹੈ, ਔਰ ਬੜੀ ਬੁਰੀ ਰੀਤ ਹੈ ਕਿ ਅਸੀਂ ਕਿਸੇ ਦੀ ਜ਼ਾਹਰੀ ਛੱਪ ਛਪਾ, ਉਹਦੀ ਸ਼ਬਾਹਤ ਵੇਖ ਕੇ, ਉਹਦਾ ਲਿਬਾਸ ਵੇਖ ਕੇ, ਉਹਦੀ ਦੌਲਤ ਵੇਖ ਕੇ ਅਸੀਂ ਉਹਦੀ ਇੱਜ਼ਤ ਕਰਨੇ ਆ। ਬਹਿਸੀਅਤ ਇਨਸਾਨ ਅਸੀਂ ਇੱਕ ਦੂਜੇ ਦੀ ਇੱਜ਼ਤ ਨਹੀਂ ਕਰਦੇ, ਅਸੀਂ ਧਨਵਾਨ ਦੀ ਇੱਜ਼ਤ ਕਰਨੇ ਆ, ਜਿਹਦੇ ਕੋਲ ਮਾਲ ਬਹੁਤਾ, ਜਿਹਦੀ ਗੱਡੀ ਵੱਡੀ ਏ, ਉਹਨੂੰ ਅਸੀਂ ਸਲੂਟਾਂ ਪਏ ਮਾਰਨੇ ਆ, ਉਹਦੇ ਅੱਗੇ ਪਿੱਛੇ ਪਏ ਫਿਰਨੇ ਆ, ਭਾਵੇਂ ਇਨਸਾਨ ਉਹ ਇੱਕ ਕੌਡੀ ਦਾ ਨਾ ਹੋਵੇ। ਤੇ ਇਸੇ ਗੱਲ ਵੱਲ ਗਓ ਇਸ ਅਖਾਣ ਦੇ ਵਿੱਚ ਇਹ ਕਰਵਾਇਆ ਗਿਆ ਹੋਇਆ ਹੈ। ਆਓ ਪਿਆਰਿਓ, ਤੁਹਾਡੇ ਅਖਾਣ ਬਾਕੀ ਜਿਹੜੇ ਤੁਸੀਂ ਭਿਜਵਾਏ ਨੇ ਉਹ ਲੈ ਕੇ ਤੇ ਚੱਲੀਏ ਹੁਣ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਤੇ ਬਾਕੀ ਗੱਲਾਂ ਬਾਤਾਂ ਚੱਲ ਕੇ ਬਾਬਾ ਜੀ ਦੇ ਕੋਲੇ ਬਹਿ ਕੇ ਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀ। अस्सलाम वालेकुम जनाब बाजवा साहब। जी वालेकुम सलाम जनाब डॉक्टर साहब, खैर होवे जी, खैर होवे जनाब। बड़ी बड़ी मेहरबानी जनाब, तुहाडी बड़ी नवाज़िश मेरी सरकार। सर साडे एक बड़े प्यारे दोस्त ने, साडे दर्शक ने, बड़े पुराने देरीना जी जी, उन्हां सर अखान भजवाया कैनेडा तो। ਉਹ ਫਰਮਾਉਂਦੇ ਨੇ ਵੀ ਡੂਮਣੀ ਦੀ ਨੱਥ ਕਦੀ ਨੱਕ ਤੇ ਕਦੀ ਹੱਥ। ਹਾਂਜੀ, ਇਹ ਨਾ ਜੀ ਉਹਨਾਂ ਲੋਕਾਂ ਦੇ ਬਾਰੇ ਚ ਅਖਾਣ ਕੀਤਾ ਗਿਆ ਹੈ ਜੀ। ਡੂਮਣੀਆਂ ਨੇ ਡੂਮ ਦੀ ਜ਼ਨਾਨੀ ਜਿਹੜਾ ਢੋਲਕੀਆਂ ਵਜਾ ਕੇ ਘਰੋਂ ਘਰੀ ਮੰਗਦੇ ਫਿਰਦੇ ਨੇ। ਜੀ ਜੀ ਜੀ। ਹਾਂਜੀ, ਅੱਛਾ। ਤੇ ਉਹਨੂੰ ਦੱਸਿਆ ਕਿ ਇਹੋ ਜਿਹੇ ਬੰਦੇ ਨੂੰ ਅਗਰ ਕਿਤੇ ਕੋਈ ਚੱਜ ਦੀ ਚੀਜ਼ ਲੱਭੇ ਨਾ ਜੀ, ਹਾਂਜੀ ਜੀ, ਤੇ ਮਤਲਬ ਇਹ ਨੱਥ ਜਿਹੜੀ ਨੱਕ ਦੇ ਵਿੱਚ ਉਹ ਨਥਲੀ ਪਾਉਂਦੀਆਂ ਨੇ ਬੀਬੀਆਂ, ਤੇ ਉਹ ਕਦੀ ਲਾਂਦੀ ਏ, ਕਦੀ ਹੱਥ 'ਚ ਫੜ ਕੇ ਵਿਖਾਉਂਦੀ ਫਿਰਦੀ ਏ ਲੋਕਾਂ ਨੂੰ। ਹਾਂਜੀ, ਕਿ ਛੋਟੇ ਬੰਦੇ ਨੂੰ ਕੋਈ ਉਹਦੀ ਜਦੋਂ ਸਿਹਤ ਬਦਲ ਜਾਂਦੀ ਹੈ, ਉਹਦੇ ਕੋਲ ਦੌਲਤ ਆ ਜਾਂਦੀ ਏ ਤੇ ਉਹਦਾ ਵਿਖਾਲਾ ਉਹ ਚੋਖਾ ਸਾਰਾ ਕਰਦਾ ਹੈ। ਜਿਵੇਂ ਮਤਲਬ ਇਹ ਹੈ ਕਿ ਲੋਕਾਂ ਨੂੰ ਆਖੇਗਾ ਕਿ ਆ ਜੀ ਮੇਰੀ ਘੜੀ ਜਿਹੜੀ ਏ ਇਹ ਇੰਨੇ ਦੀ ਆਈ ਜੇ ਜੀ, ਉਹ ਫਲਾਣੇ ਨੇ ਘੱਲੀ ਏ, ਆ ਮੇਰੀ ਫਲਾਣੀ ਸ਼ਾਹ ਜਿਹੜੀ ਹੈ ਇੰਨੇ ਦੀ ਆਈ ਹੈ। ਪੱਲੇ ਅਗਲਿਆਂ ਦੇ ਪੁੱਛਣ ਤੋਂ ਬਗੈਰ ਹੀ ਦੱਸੀ ਲਗਾ ਜਾਏਗਾ। ਹਾਂਜੀ, ਉਹਦੇ ਅੰਦਰ ਉਹ ਛੁਟਿਆਪਾ ਜਿਹੜਾ ਨਾ, ਉਹਦੇ ਅੰਦਰ ਉਹ ਜਿਹੜਾ ਛੁਟਿਆਪਾ ਹੁੰਦਾ ਉਹਨੂੰ ਲੁਕਾਉਣ ਲਈ ਉਹ ਇਹੋ ਜਿਹੀਆਂ ਹਰਕਤਾਂ ਕਰਦਾ ਹੈ। ਹਾਂਜੀ, ਕਿ ਮਤਲਬ ਇਹ ਕਿ ਲੋਕਾਂ ਦੀ ਨਜ਼ਰ 'ਚ ਮੇਰਾ ਕੱਦ ਬੁੱਤ, ਉਹਨੂੰ ਪਤਾ ਹੁੰਦਾ ਕਿ ਲੋਕਾਂ ਦੀ ਨਜ਼ਰ 'ਚ ਮੇਰੀ ਹਸੀਅਤ, ਮੇਰੀ ਨਸਲ ਦੀ ਹਸੀਅਤ ਕੀ ਹੈ, ਲੇਕਿਨ ਉਹ ਉਸ ਗੱਲ ਨੂੰ ਲੁਕਾਉਣ ਲਈ ਇਹੋ ਜਿਹੀਆਂ ਹਰਕਤਾਂ ਕਰ ਕਰਕੇ ਤੇ ਵਿਖਾਲੇ ਕਰਦਾ ਰਹਿੰਦਾ ਹੈ, ਤਾਂ ਕਿ ਲੋਕਾਂ ਦੀ ਨਜ਼ਰ 'ਚ ਮੈਂ ਜਹਿਲੀ ਤੌਰ ਤੇ ਜ਼ਰਾ ਜ਼ਿਆਦਾ ਇੱਜ਼ਤਦਾਰ ਬਣ ਜਾਵਾਂ। ਲਓ ਜੀ ਪਿਆਰਿਓ, ਡੂਮਣੀ ਦੀ ਨੱਥ ਤੇ ਕਦੀ ਨੱਕ ਤੇ ਕਦੀ ਹੱਥ। ਹੁਣ ਗੁਜ਼ਾਰਿਸ਼ ਇਹ ਵੇ ਕਿ ਨੱਥ ਜਿਹੜੀ ਏ ਇਹ ਤੇ ਨੱਕ 'ਚ ਪਾਉਣ ਵਾਲਾ ਇੱਕ ਜ਼ੇਵਰ ਹੈ। ਨੱਕ ਦੇ ਵਿੱਚ ਸਾਡੀਆਂ ਖਵਾਤੀਨ ਤੀਲੀ ਪਾਉਂਦੀਆਂ ਨੇ, ਨਥਲੀ ਪਾਉਂਦੀਆਂ ਨੇ। ਪਿਆਰਿਓ, ਡੂਮ ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਇੱਕ ਮਸਕੀਨ ਗਰੀਬ ਕੌਮ ਹੁੰਦੀ ਹੈ ਸਾਡੇ ਵਸੇਬ ਦੇ ਵਿੱਚ। ਅਜਿਹੀਆਂ ਔਰਤਾਂ ਜਿਹੜੀਆਂ ਨੇ ਮਾੜੇ ਘਰਾਂ ਦੀਆਂ, ਉਹਨਾਂ ਨੂੰ ਅਵਲ ਤੇ ਜ਼ੇਵਰਾਤ ਮਿਲਦੇ ਹੀ ਨਹੀਂ। ਅੱਜ ਕੱਲ੍ਹ ਤੇ ਪਿਆਰਿਓ ਐਸਾ ਮਹਿੰਗਾਈ ਦਾ ਸਮਾਂ ਹੈ ਕਿ ਚੰਗੇ ਚੰਗੇ ਸੌਖੇ ਘਰਾਂ ਦੀਆਂ ਖਵਾਤੀਨ ਵੀ ਜਾਲੀ ਜਿਹੜੇ ਨੇ ਨਾ ਜੀ, ਆਰਟੀਫਿਸ਼ਲ ਉਹੀ ਜ਼ੇਵਰ ਪਾ ਕੇ ਫਿਰ ਰਹੀਆਂ ਨੇ, ਮਸਨੂਈ ਜ਼ੇਵਰਾਤ। ਉਹਦੀ ਵਜ੍ਹਾ ਕੁਛ ਤੇ ਇਹ ਵੀ ਹੈ ਕਿ ਹਰ ਥਾਂ ਤੇ ਡਾਕੇ ਪੈ ਵੱਜਦੇ ਨੇ, ਚੋਰੀ ਡਕੈਤੀ ਇੰਨੀ ਆਮ ਹੋ ਗਈ ਹੈ ਕਿ ਖਵਾਤੀਨ ਵਿਚਾਰੀਆਂ ਡਰਦੀਆਂ ਹੀ ਨਹੀਂ ਜ਼ੇਵਰ ਪਾਉਂਦੀਆਂ। ਦੂਸਰਾ ਜ਼ੇਵਰ ਜਿਹੜਾ ਹੈ ਉਹ ਆਮ ਜਿਹੜੇ ਸਾਡੇ ਮਿਡਿਆਕਰ ਲੋਕ ਨੇ, ਜਿਹੜੇ ਛੋਟੇ ਘਰਾਂ ਦੇ ਨਾਲ, ਛੋਟੇ ਤੋਂ ਮੁਰਾਦ ਮੇਰਾ ਇਹ ਵੇ ਕਿ ਅਜਿਹੇ ਲੋਕ ਜਿਹੜੇ ਮੁਤਵਸਤ ਤਬਕੇ ਦੇ ਨੇ, ਉਹ ਵੀ ਨਹੀਂ ਹੁਣ ਜ਼ੇਵਰ ਬਣਵਾ ਸਕਦੇ ਬੱਚਿਆਂ ਵਾਸਤੇ, ਬੇਗਮ ਆਪਣੀ ਵਾਸਤੇ। ਸੋ ਅਗਰ ਕਿਸੇ ਨੂੰ ਲੱਭ ਜਾਏ ਕੋਈ ਤੀਲੀ ਜਾਂ ਕੋਈ ਜ਼ੇਵਰ ਲੱਭ ਜਾਏ ਉੱਕਾ, ਛੋਟੇ ਬਹੁਤੇ ਘਰ ਦੇ, ਜਿਵੇਂ ਬਾਜਵਾ ਸਾਹਿਬ ਨੇ ਕਿਹਾ ਕਿ ਛੁਟਿਆਪਾ ਆਪਣਾ, ਫਿਰ ਉਹ ਕੰਮ ਜ਼ਰਫ ਆਦਮੀ ਨੂੰ ਕੁਛ ਹੈ ਵੱਡੀ ਜੂ ਲੱਭ ਜੇ, ਉਹ ਫਿਰ ਵਿਖਾਲਾ ਬੜਾ ਕਰਦਾ, ਹਰ ਇੱਕ ਨੂੰ ਦੱਸਦਾ ਫਿਰਦਾ। ਸਾਡੇ ਇੱਕ ਜਾਣਨ ਵਾਲੇ ਨੇ ਤੇ ਉਹਨੇ ਨਵਾਂ ਮੋਬਾਈਲ ਲੈ ਲਿਆ ਤੇ ਉਹ ਆਪਣੇ ਘਰ ਦੇ ਤੀਜੀ ਮੰਜ਼ਲ ਦੇ ਉੱਤੇ ਕੋਠੇ ਤੇ ਬਹਿ ਕੇ ਤੇ ਫੋਨ ਮਿਲਾ ਕੇ ਲੋਕਾਂ ਨਾਲ
ਗੱਲਾਂ ਕਰਦਾ ਹੁੰਦਾ ਸੀ ਤੇ ਉੱਚੀ ਉੱਚੀ ਬੋਲਦਾ ਸੀ ਵੀ ਸਾਰੇ ਮਹੱਲੇ 'ਚ ਪਤਾ ਲੱਗ ਜਾਏ ਵੀ ਇਹਦੇ ਕੋਲ ਮੋਬਾਈਲ ਆ ਗਿਆ। ਤੇ ਇਹ ਜਿਹੜੀ ਇੱਕ ਸ਼ੋਧੀ ਜਿਹੀ ਹਰਕਤ ਹੁੰਦੀ ਹੈ ਨਾ, ਵੀ ਜੇ ਕੋਈ ਸ਼ੈ ਅੱਲਾਹ ਪਾਕ ਨੇ ਦੇ ਦਿੱਤੀ ਤੇ ਬਜਾਏ ਇਹਦੇ ਕਿ ਉਹਦੇ ਤੇ ਸ਼ੁਕਰ ਕਰਨਾ ਤੇ ਇਤਦਾਲ 'ਚ ਰਹਿਣਾ, ਲੇਕਿਨ ਆਪੇ ਤੋਂ ਬਾਹਰ ਜਦੋਂ ਹੋ ਜਾਂਦਾ ਬੰਦਾ, ਔਕਾਤੋਂ ਵੱਧ ਜਾਂਦਾ, ਉਸ ਗੱਲ ਨੂੰ ਇਸ ਅਖਾਣ ਦੇ ਵਿੱਚ ਦੱਸਿਆ ਗਿਆ ਹੈ ਔਰ ਉਸੇ ਰਵੱਈਏ ਦੀ ਨਿੰਦਿਆ ਕੀਤੀ ਗਈ ਹੋਈ ਹੈ। ਬਾਜਵਾ ਸਾਹਿਬ ਬਲਬੀਰ ਸਿੰਘ ਹੋਰੀ ਨੇ ਦੀਨਾ ਨਗਰ ਪਠਾਨਕੋਟ ਤੋਂ, ਜੀ ਸਾਡੇ ਜਨਾਬ ਬੜੇ ਪੱਕੇ ਦਰਸ਼ਕ ਨੇ, ਹਾਂਜੀ। ਉਹਨਾਂ ਅਖਾਣ ਭਜਵਾਇਆ ਭਈ ਹਾਕਮ ਦੀ ਹੁਕਮ ਅਦੂਲੀ ਜਾਂ ਸਿਰ ਵੰਜੇ ਜਾਂ ਸੂਲੀ। ਹਾਂਜੀ, ਇਹਦਾ ਹੀ ਦੱਸਿਆ ਗਿਆ ਕਿ ਹਾਕਮ ਸਾਡੇ ਮੁਲਕਾਂ ਦੇ ਜਿਹੜੇ ਵੇਖੋ ਨਾ ਜੀ, ਹਾਕਮ ਨੂੰ ਤੇ ਪ੍ਰਜਾ ਪੱਤ ਆਖਦੇ ਸਨ। ਯਾਨੀ ਪ੍ਰਜਾ ਦੀ ਇੱਜ਼ਤ, ਪ੍ਰਜਾ ਦੀ ਪੱਤ, ਉਹਨਾਂ ਦੀ ਇੱਜ਼ਤ ਰੱਖਣ ਵਾਲਾ, ਉਹਨਾਂ ਦੇ ਸਿਰ ਤੇ ਛਾਂ ਕਰਨ ਵਾਲਾ, ਇਹਨੂੰ ਛੱਤਰ ਵੀ ਆਖਦੇ ਸਨ ਜੀ। ਅੱਛਾ, ਛੱਤਰ ਛਾਂ ਜਿਹਦੀ ਹੋਵੇ ਉਹ ਹਾਕਮ ਹੁੰਦਾ ਹੈ ਜੀ ਜੀ। ਯਾਨੀ ਹਾਕਮ ਇੰਜ ਦਾ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਜਿਹੜੀ ਜਨਤਾ ਹੈ ਉਹਨੂੰ ਬੱਚਿਆਂ ਆਪਣਿਆਂ ਨਾਲੋਂ ਵੱਧ ਕੇ ਪਿਆਰ ਕਰੇ। ਵਾਹ। ਲੇਕਿਨ ਬਦਨਸੀਬੀ ਹੈ ਸਾਡੇ ਮੁਲਕਾਂ ਦੇ ਅੰਦਰ ਕਿ ਤੁਸੀਂ ਕੋਈ ਵੀ ਹਾਕਮ ਜਿਹੜੀ ਗੱਲ ਆਖੇ, ਭਾਵੇਂ ਗਲਤ ਆਖੇ ਜਾਂ ਸਹੀ ਆਖੇ, ਅਗਰ ਤੁਸੀਂ ਉਹਨੂੰ ਅੱਗੇ ਆਰਗੂਮੈਂਟ, ਉਹਦੇ ਦਲੀਲ ਦਿੱਤੀ ਹੈ ਵੀ ਆਹ ਕੰਮ ਮੈਂ ਨਹੀਂ ਕਰ ਸਕਦਾ, ਤੇ ਦਿਲ ਕਰੇ ਤੇ ਉਹ ਤੁਹਾਡਾ ਉੱਥੇ ਹੀ ਗਾਟਾ ਲਵਾ ਦੇਵੇ ਤੇ ਜਾਂ ਫਿਰ ਸੂਲੀ ਚਾੜ ਦੇਵੇ ਹੈ ਜੀ, ਕੋਈ ਨਾ ਕੋਈ ਝੂਠਾ ਕੇਸ ਬਣਾ ਕੇ ਹੈ ਜੀ। ਕਿਉਂਕਿ ਇਹਨਾਂ ਕੋਲ ਤੇ ਤੁਹਾਨੂੰ ਪਤਾ ਬੜੀ ਜਾਂਚ ਹੈ ਨਾ ਇਹਨਾਂ ਹਾਕਮਾਂ ਨੂੰ, ਜਿੱਥੇ ਜਮਹੂਰੀਅਤ ਹਾਲੀ ਮਤਲਬ ਉਹਨੇ ਪਰ ਪੂਰੇ ਨਹੀਂ ਨਾ ਕੱਢੇ ਹੈ ਜੀ ਸਰ, ਤੇ ਉੱਥੇ ਫਿਰ ਸਾਡੀ ਬਦਨਸੀਬੀ ਹੈ। ਉਹ ਡੈਮੋਕ੍ਰੇਸੀ ਦੇ ਬਾਰੇ, ਜਮਹੂਰੀਅਤ ਦੇ ਬਾਰੇ ਚਾਹੁੰਦੇ ਨੇ, ਗਵਰਨਮੈਂਟ ਆਫ ਦਾ ਪੀਪਲ, ਫਾਰ ਦਾ ਪੀਪਲ, ਬਾਏ ਦਾ ਪੀਪਲ। ਆਜ਼ਾਦੀ ਇੱਥੇ ਲੋਕਾਂ ਬਣਾਇਆ ਕਿ ਸਾਡੀ ਹਕੂਮਤ ਜਿਹੜੀ ਹੈ ਜਾਂ ਇਹਨਾਂ ਮੁਲਕਾਂ ਦੀ ਜਿਹੜੀ ਹਕੂਮਤ ਹੈ ਉਹ ਫਾਰ ਦਾ ਪੀਪਲ, FAR ਨਾਲ, ਯਾਨੀ ਦੂਰ ਹੈ ਜੀ, ਤੇ BUY ਲੋਕਾਂ ਨੂੰ ਖਰੀਦਣ ਵਾਸਤੇ ਵੀ ਹੈ ਜੀ। ਅੱਛਾ, ਤੇ ਤੀਜਾ ਜਿਹੜਾ ਹੈ ਗਵਰਨਮੈਂਟ ਆਫ ਦਾ ਪੀਪਲ, ਫਾਰ ਦਾ ਪੀਪਲ ਹੈ ਜੀ, ਫਾਰਮੈਨ ਹੈ ਦੂਰ ਹੋ ਗਿਆ, ਤੇ ਆਫ OFF ਜਿਹੜੀ ਲੋਕਾਂ ਤੋਂ ਦੂਰ ਹੈ ਜੀ। ਤੋਂ ਸਰਕਾਰ, ਇਹ ਬਦਨਸੀਬੀ ਹੈ ਕਿ ਹਾਕਮ ਨੂੰ ਇੰਜ ਦਾ ਨਹੀਂ ਹੋਣਾ ਚਾਹੀਦਾ ਕਿ ਜਿਹੜੀ ਸੱਚੀ ਗੱਲ ਨੂੰ ਜਰ ਕੇ ਹੈ ਜੀ, ਯਕੀਨੀ ਤੌਰ ਤੇ ਉਹਦੇ ਚ ਉਹਦਾ ਭਲਾ ਹੁੰਦਾ, ਲੇਕਿਨ ਉਹਨੇ ਸਿੱਖਿਆ ਹੀ ਉਹ ਨਾ ਸੁਣਦਾ ਹੀ ਨਹੀਂ। ਤੇ ਜਦੋਂ ਹਾਕਮ ਨਾ ਸੁਣੇਗਾ ਤੇ ਫੇਰ ਤੇ ਉਹੀ ਗੱਲ ਹੋਏਗੀ ਕਿ ਉੱਥੇ ਤੁਸੀਂ ਉਹਦੀ ਗੱਲ ਨਾ ਮੰਨੀ ਤੇ ਦਿਲ ਕਰੇ ਤੇ ਆਖੇ ਦਾ ਹੁਣੇ ਹੀ ਗਾਟਰਾ ਲਾ ਦਿਓ, ਜਾਂ ਆਖੇ ਕਿ ਇਹਨੂੰ ਕਿਸੇ ਕੇਸ ਦੇ ਵਿੱਚ ਸੂਲੀ 'ਚ ਚਾੜ ਦਿਓ। ਉਹ ਫਲਾਣਾ ਜਿਹੜਾ ਕਤਲ ਹੋਇਆ ਸੀ ਸੜਕ ਦੇ ਉੱਤੇ, ਉਹਦੇ ਕਾਤਲ ਨਹੀਂ ਲੱਭੇ ਤੇ ਉਹਦੇ ਥਾਂ ਦਾ ਇਹਨੂੰ ਹੀ ਬਣਾ ਦਿਓ। ਤੋ ਇਹ ਮਤਲਬ ਇਹ ਹੈ ਕਿ ਇਸ ਸੂਰਤ ਵਿੱਚ, ਇਸ ਅਖਾਣ 'ਚ ਮੱਤ ਦਿੱਤੀ ਗਈ ਹੈ ਕਿ ਮਤਲਬ ਇਹ ਜਿਹੜੀ ਜਗ੍ਹਾ ਤੇ ਹਾਕਮ ਜਿਹੜੇ ਨੇ ਉਹ ਢੁੱਡ ਮਣਕਣੇ ਨੇ, ਉਹ ਸਹੀ ਹਾਕਮੀ ਦੇ ਤੁੱਲ ਤੇ ਪੂਰੇ ਨਹੀਂ ਉਤਰਦੇ, ਉੱਥੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਰਹਿੰਦੇ ਨੇ ਔਰ ਉਹਨਾਂ ਕੋ ਬਚ ਕੇ ਰਹਿਣਾ ਚਾਹੀਦਾ ਹੈ। ਸਾਹਿਬ, ਉਹ ਹਾਕਮ ਦੀ ਹੁਕਮ ਅਦੂਲੀ ਜਾਂ ਸਿਰ ਲੱਥੇ ਤੇ ਜਾਂ ਸੂਲੀ। ਅਜਿਹੇ ਹਾਕਮ ਜਿਨ੍ਹਾਂ ਨੂੰ ਡਿਕਟੇਟਰਸ ਕਿਹਾ ਗਿਆ ਹੈ, ਜਿਹੜੇ ਸਮਝਦੇ ਨੇ ਵੀ ਸਾਡੇ ਮੂੰਹ ਚੋਂ ਨਿਕਲੀ ਜਿਹੜੀ ਵੀ ਗੱਲ ਹੈ ਉਹਦੇ ਉੱਤੇ ਹਰ ਸੂਰਤ ਅਮਲ ਹੋਣਾ ਚਾਹੀਦਾ। ਉਹ ਇਹ ਨਹੀਂ ਵੇਖਦੇ ਕਿ ਅਸੀਂ ਜਿਹੜਾ ਹੁਕਮ ਸਾਦਰ ਕਰ ਰਹੇ ਹਾਂ ਉਹ ਆਵਾਮ ਦੇ ਵਾਸਤੇ ਬਾਇਸ ਹਜ਼ਾਰ ਤੇ ਨਹੀਂ, ਆਵਾਮ ਨੂੰ ਤਕਲੀਫ ਤੇ ਨਹੀਂ ਪਹੁੰਚੇਗੀ, ਆਵਾਮ ਦੇ ਵਿੱਚ ਸਖਤ ਵੀ ਹੈ ਇਹ ਹੁਕਮ ਮੰਨਣ ਦੀ, ਉਹਨਾਂ ਦੀ ਇਤਾਅਤ ਦੀ। ਅਜਿਹਾ ਟੈਕਸ ਲਾ ਦੇਣ ਮਸਲਨ ਹੁਕਮਰਾਨ ਕਿ ਆਵਾਮ ਜਿਹੜੀ ਕਿ ਆਪਣੀ ਘਰਦਾਰੀ ਤੋਂ ਆਜਜ਼ ਆਈ ਹੋਈ ਹੈ, ਜਿਹੜੀ 2 ਵੇਲੇ ਦੀ ਰੋਟੀ ਨਹੀਂ ਖਾ ਸਕਦੀ ਪਈ, ਉਸ ਆਵਾਮ ਦੇ ਉੱਤੇ ਅਜਿਹਾ ਬਿਜਲੀਆਂ ਦੇ ਬਿੱਲ, ਦੀਗਰ ਯੂਟਿਲਿਟੀ ਬਿਲਸ ਮੁਸੱਲਤ ਕਰਦੇ ਨੇ, ਔਰ ਅਗਰ ਆਵਾਮ ਨਾ ਦੇ ਸਕੇ ਤੇ ਫਿਰ ਉਹਨਾਂ ਦੇ ਮੀਟਰ ਕਟਵਾ ਦੇਣੇ, ਉਹਨਾਂ ਨੂੰ ਹਨੇਰਿਆਂ ਦੇ ਵਿੱਚ ਜ਼ਿੰਦਗੀ ਗੁਜ਼ਾਰਨ ਤੇ ਮਜਬੂਰ ਕਰ ਦੇਣਾ। ਅਜਿਹੀ ਜਿਹੜੀ ਹੁਕਮਰਾਨੀ ਹੈ ਨਾ ਜੀ, ਉਹਦੀ ਨਿੰਦਿਆ ਕੀਤੀ ਗਈ ਹੈ ਇਸ ਅਖਾਣ ਦੇ ਵਿੱਚ। ਭਈ ਹਾਕਮ ਦੀ ਹੁਕਮ ਅਦੂਲੀ ਤੇ ਜਾਂ ਸਿਰ ਲੱਥੇ ਤੇ ਜਾਂ ਸੂਲੀ। ਹਾਕਮਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ। ਸਾਡੇ ਇਸਲਾਮ ਦੇ ਵਿੱਚ ਤੇ ਪਿਆਰੇ ਨਬੀ ਪਾਕ ਫਰਮਾਇਆ
ਕਿ ਸੈਯਦੁਲ ਕੌਮ ਖਾਦਿਮਹੁਮ, ਕੌਮ ਦਾ ਸਰਦਾਰ ਕੌਮ ਦਾ ਖਾਦਮ ਹੁੰਦਾ ਹੈ। ਸਾਡੇ ਹੁਕਮਰਾਨਾਂ ਨੂੰ ਖੁਲਾਫਾਏ ਰਾਸ਼ਦੀਨ ਦੀ ਇਤਾਅਤ ਕਰਨੀ ਚਾਹੀਦੀ ਹੈ, ਉਹਨਾਂ ਦੀ ਤਕਲੀਦ ਕਰਨੀ ਚਾਹੀਦੀ ਹੈ। ਉਹਨਾਂ ਵੀ ਤਾਂ ਹੁਕੂਮਤਾਂ ਕੀਤੀਆਂ ਸਨ ਨਾ ਜੀ। 90 ਲੱਖ ਮੁਰੱਬਾ ਮੀਲ ਦੇ ਉੱਤੇ ਹਕੂਮਤ ਕੀਤੀ ਹਜ਼ਰਤ ਉਮਰ ਫਾਰੂਕ ਨੇ। ਕੋਈ ਇੱਕ ਅੱਲਾ ਦਾ ਬੰਦਾ ਉਹਨਾਂ ਤੋਂ ਤੰਗ ਨਹੀਂ ਸੀ। ਤੇ ਸਾਡੇ ਹੁਕਮਰਾਨ ਉਹਨਾਂ ਦੀ ਇਤਾਅਤ ਕਰਨਾ ਨਹੀਂ ਸਿੱਖ ਸਕਦੇ। ਇਹਨਾਂ ਨੂੰ ਆਵਾਮ ਦੀ ਜ਼ਿੰਦਗੀ ਨੂੰ ਸੁਖਾਲਿਆਂ ਕਰਨਾ ਚਾਹੀਦਾ। ਬਾਜਵਾ ਸਾਹਿਬ ਰਾਵਲਪਿੰਡੀ ਤੋਂ ਮੁਹੰਮਦ ਸ਼ਬੀਰ ਗੌਰੀ ਸਾਹਿਬ, ਉਹਨਾਂ ਅਖਾਣ ਭਜਵਾਇਆ ਜੀ ਕਿ ਕਾਂ, ਕਰਾੜ ਤੇ ਕੁੱਤੇ ਦਾ ਵਸਾ ਨਾ ਖਾਈਏ ਸੁੱਤੇ ਦਾ। ਹਾਂਜੀ, ਇਹਦੇ ਚ ਦੱਸਿਆ ਗਿਆ ਕਿ ਜਿਹੜੀਆਂ ਤਿੰਨੇ ਚੀਜ਼ਾਂ ਨੇ ਨਾ, ਕਾਂ ਵੀ ਤੇ ਕਰਾੜ ਹੱਟੀ ਤੇ ਜਿਹੜਾ ਬੈਠਾ ਹੁੰਦਾ ਕਤਰੀ, ਜੀ ਜੀ ਜੀ, ਤੇ ਤੀਜਾ ਕੁੱਤਾ ਜੀ, ਇਹ ਜ਼ਾਹਰੀ ਤੌਰ ਤੇ ਭਾਵੇਂ ਅੱਖਾਂ ਮੀਟ ਕੇ ਹੀ ਬੈਠੇ ਹੋਣ, ਲੇਕਿਨ ਇਹ ਜਿਹੜੇ ਨੇ ਤੁਸਾਂ ਕੋਈ ਐਸਾ ਕੰਮ ਨਹੀਂ ਕਰਨਾ ਪਈ, ਮਤਲਬ ਇਹ ਕਿ ਕੁੱਤਾ ਕਿਤੇ ਬੈਠਾ ਤੇ ਉਹ ਜ਼ਾਹਰੀ ਤੌਰ ਤੇ ਅੱਖਾਂ ਮੀਟੀ ਬੈਠਾ ਤੇ ਤੁਸੀਂ ਉੱਥੋਂ ਕੋਈ ਚੀਜ਼ ਚੁੱਕ ਲਓ ਜਾਂ ਉੱਥੋਂ ਦੀ ਲੰਘਣ ਲੱਗੇ ਹੋ ਤੇ ਤੁਸੀਂ ਆਖੋ ਇਹ ਤੇ ਸੁੱਤਾ ਹੈ। ਹਾਂਜੀ, ਉਹ ਸੁੱਤਾ ਵੀ ਜਾਗਦਾ ਹੁੰਦਾ ਤੇ ਉਹਦੇ ਆ ਕੇ ਤੇ ਤੁਹਾਡੀ ਲੱਤ ਫੜ ਲੈਣੀ ਹੈ। ਇਸ ਤਰ੍ਹਾਂ ਹੀ ਕਾਂ ਜਿਹੜਾ, ਕਾਂ ਵੀ ਜ਼ਾਹਰੀ ਤੌਰ ਤੇ ਬੜਾ, ਕਾਂ ਦੀ ਮਾਂ ਨੂੰ ਦੱਸਦੇ ਨੇ, ਮਾਂ ਨੇ ਇੱਕ ਵਾਰੀ ਮੱਤ ਦਿੱਤੀ ਕਿ ਤੂੰ ਨਾ ਬੱਚਿਆ, ਅਗਰ ਕੋਈ ਢੇਮ ਫੜਨ ਲੱਗੇ ਤੇ ਤੂੰ ਨੱਠ ਜਾਣਾ, ਉੱਡ ਜਾਣਾ। ਤੇ ਕਾਂ ਅੱਗੋਂ ਆਖਣ ਲੱਗਾ ਤੇ ਜੇ ਉਹਨੇ ਬੁੱਕਲੋਂ ਕੱਢ ਮਾਰੀ ਤੇ ਫੇਰ ਉਹ ਮਾਂ ਉਹਦੀ ਆਖਣ ਲੱਗੀ ਤੂੰ ਨਹੀਂ ਕਿਸੇ ਕੋ ਮਾਰ ਖਾਂਦਾ। ਹਾਂਜੀ, ਤੋ ਕਾਂ ਜਿਹੜੇ ਨੇ ਇਹ ਤੁਹਾਂ ਵੇਖਿਆ ਵੀ ਹਾਈ ਮਾਈ ਕਦੀ ਦਾ ਨਹੀਂ ਖਾਂਦੇ, ਵਸਾ ਨਹੀਂ ਖਾਂਦੇ। ਹਾਂਜੀ, ਤੇ ਇਸ ਤਰ੍ਹਾਂ ਹੀ ਜਿਹੜਾ ਕਰਾੜ ਹੈ ਉਹ ਹੱਡੀ ਤੇ ਜਦੋਂ ਬੈਠਾ ਹੁੰਦਾ ਨਾ ਤੇ ਉਹ ਜ਼ਾਹਰੀ ਤੌਰ ਤੇ ਭਾਵੇਂ ਅੱਜ ਜਾਣ ਕੇ ਬੈਠਾ ਹੀ ਸੌਂਦਾ ਹੋਵੇ ਤੇ ਅੱਖਾਂ ਛੱਟ ਨੀਂਦਰ ਪੂਰੀ ਕਰਦਾ ਹੋਵੇ, ਉਥੋਂ ਲੰਘਦਿਆਂ ਕੋਈ ਸ਼ੈ ਐਵੇਂ ਨਹੀਂ ਫੜਨੀ ਚਾਹੀਦੀ ਭਈ ਇਹ ਬੰਦਾ ਕਿਹੜਾ ਵਹਿੰਦਾ ਪਿਆ, ਉਹ ਜਾਗਦਾ ਹੁੰਦਾ ਤੇ ਫਿਰ ਬੰਦਾ ਮਤਲਬ ਉਹ ਫੜ ਲਏਗਾ ਤੇ ਜ਼ਾਹਰ ਬਿਸਤੀ ਹੋਏਗੀ ਕਿ ਤੂੰ ਮੇਰੀ ਦੁਕਾਨ ਤੋਂ ਇਹ ਚੋਰੀ ਕਰਨ ਲੱਗਾ। ਤਾਂ ਉਹਨਾਂ ਦੱਸਿਆ ਵੀ ਤਿੰਨਾਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਆਪਣੀ ਡਿਊਟੀ ਤੇ ਬੜੀਆਂ ਅਲਰਟ ਹੋ ਕੇ ਬਹਿੰਦੀਆਂ ਨੇ ਔਰ ਇਹ ਮਤਲਬ ਇਹਨਾਂ ਨੂੰ ਇਹਨਾਂ ਦੇ ਅੱਖਾਂ ਮੀਟਣ ਤੋਂ ਇਹ ਨਹੀਂ ਹਿਸਾਬ ਲਾਣਾ ਚਾਹੀਦਾ ਪਏ ਸੁੱਤੇ ਹੋਏ ਨੇ। ਵਾਹ, ਕਾਂ, ਕਰਾੜ ਤੇ ਕੁੱਤੇ ਦਾ ਵਸਾ ਨਾ ਖਾਈਏ ਸੁੱਤੇ ਦਾ। ਪਿਆਰਿਓ, ਇਹ ਤਰਾਵੇ ਜਿਹੜੀਆਂ ਚੀਜ਼ਾਂ ਨੇ ਨਾ ਜੀ, ਇਹਨਾਂ ਦੀ ਚਤਰ ਚਲਾਕੀ ਤੇ ਹੁਸ਼ਿਆਰੀ ਬਾਰੇ ਦੱਸਿਆ ਗਿਆ ਹੈ ਕਿ ਇਹ ਤਿੰਨੇ ਬੜੇ ਖਬਰਦਾਰ ਹੁੰਦੇ ਨੇ। ਬਾਜਵਾ ਸਾਹਿਬ ਤੁਹਾਨੂੰ ਸਮਝਾਇਆ ਵੀ ਅਸੀਂ ਕਈ ਵਾਰੀ ਲੰਘਦੇ ਆ, ਅਸੀਂ ਸਮਝਦੇ ਆ ਵੀ ਕੁੱਤਾ ਸੁੱਤਾ ਹੈ ਤੇ ਲੰਘ ਜਾਾਂਗੇ, ਤੇ ਉਹ ਬਿਲਕੁਲ ਜਿਸਲੇ ਉਹਦੇ ਕੋਲ ਆਪੜੀਦਾ ਤੇ ਉਹ ਉੱਠ ਕੇ ਤੇ ਪੈ ਜਾਂਦਾ। ਇਸੇ ਤਰ੍ਹਾਂ ਕਰਾੜ ਹੈ ਜਾਂ ਕਾਂ ਹੈ, ਇਹ ਵੀ ਬੜੇ ਹੁਸ਼ਿਆਰ, ਬੜੇ ਚਾਲਾਕ, ਚੁਸਤ ਇਹ ਦੋਵੇਂ ਚੀਜ਼ਾਂ ਨੇ ਤੇ ਇਹਨਾਂ ਕੋਲੋਂ ਬਚਣਾ ਹੀ ਚਾਹੀਦਾ। ਇਹਨਾਂ ਨੂੰ ਗਾਫਲ ਸਮਝ ਕੇ ਇਹ ਬੰਦਾ ਸਮਝ ਲਵੇਗਾ ਯਾਰ ਇਹ ਤੇ ਅਸਲ ਗਾਫਲ ਹੈ ਤੇ ਮੈਂ ਕੋਈ ਕੰਮ ਕਰ ਲਾਂ, ਕੋਈ ਐਸੀ ਹਰਕਤ ਕਰ ਲਾਂ ਜਿਹਦਾ ਇਹਨਾਂ ਨੂੰ ਪਤਾ ਨਹੀਂ ਲੱਗਣਾ। ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ, ਉਹਨਾਂ ਨੂੰ ਪਤਾ ਲੱਗ ਜਾਂਦਾ। ਇਹ ਬੜੇ ਹੁਸ਼ਿਆਰ ਹੁੰਦੇ ਨੇ। ਲਓ ਜਨਾਬ, ਬਾਜਵਾ ਸਾਹਿਬ ਸਾਡੇ ਪਿਆਰੇ ਪਾਕਿਸਤਾਨ ਦੇ ਇੱਕ ਬੜੇ ਨਾਮਵਰ ਅਦਾਕਾਰ ਨੇ ਜਨਾਬ ਜੀ ਜੀ, ਉਹਨਾਂ ਦਾ ਬੜਾ ਮਾਰੂਫ ਸ਼ੋਅ ਵੀ ਚੱਲ ਰਿਹਾ ਹੈ 16-17 ਸਾਲਾਂ ਤੋਂ ਦੁਨੀਆ ਟੀਵੀ ਦੇ ਉੱਤੇ, ਹਸਬੇ ਹਾਲ ਜਨਾਬ ਸੁਹੇਲ ਅਹਿਮਦ ਅਜ਼ੀਜ਼ੀ ਸਾਹਿਬ। ਹਾਂਜੀ ਹਾਂਜੀ, ਉਹ ਅੱਜ ਕੱਲ ਚਾਈਨਾ ਦੇ ਦੌਰੇ ਤੇ ਗਏ ਨੇ। ਉੱਥੋਂ ਉਹਨਾਂ ਨੇ ਤੇ ਉਹਨਾਂ ਦੇ ਕੁਝ ਦੋਸਤਾਂ ਨੇ ਜਿਹੜੇ ਕਿ ਤੁਹਾਡਾ ਮਾਸ਼ਾਅੱਲਾ ਬੜਾ ਜ਼ਬਰਦਸਤ ਪ੍ਰੋਗਰਾਮ ਵੇਖਦੇ ਨੇ ਔਰ ਬੜੇ ਐਡਮਾਇਰਰ ਨੇ ਤੁਹਾਡੇ। ਜੀ ਜੀ, ਉਹਨਾਂ ਜਨਾਬ ਉੱਥੋਂ ਇੱਕ ਸੈਂਟੈਂਸ ਭੇਜਿਆ, ਮੈਨੂੰ ਕੋਈ ਅਖਾਣ ਤੇ ਨਹੀਂ ਲੱਗਦਾ ਲੇਕਿਨ ਸ਼ਾਇਦ ਕੋਈ ਬਾਲਾਂ ਦੀ ਖੇਡ ਹੈ ਜਾਂ ਕੀ ਹੈ, ਤੁਹਾਡੇ ਹਜ਼ੂਰ ਪੇਸ਼ ਕਰ ਦਿੰਨੇ ਆ। ਉਹਨਾਂ ਨੇ ਇਹ ਫਰਮਾਇਆ ਭਈ ਇਹਦਾ ਤਰਜਮਾ ਬਾਬਾ ਜੀ ਨੂੰ, ਬਾਜਵਾ ਸਾਹਿਬ ਨੂੰ ਪੁੱਛ ਕੇ ਤੇ ਸਾਨੂੰ ਦੱਸੋ। ਉਹ ਇਸ ਤਰ੍ਹਾਂ ਜੀ ਕਿ ਅੱਕੇ ਨੀ ਗੜਬੈਲ ਬਣਾਈ ਤੇ ਅੱਗੇ ਦੋ ਕਬੇਲੇ ਜੁੱਤੇ। ਹਾਂਜੀ, ਇਹ ਨਾ ਅੱਕੇ ਨੀ ਦਾ ਮਤਲਬ ਇਹ ਰਾਵਲਪਿੰਡੀ ਵਾਲੇ ਪਾਸੇ ਅੱਕੇ ਦੀ ਯਾਨੀ ਅੱਕ ਦੀ, ਅੱਕ ਜਿਹੜਾ ਹੁੰਦਾ ਹੈ ਜਿਹਨੂੰ ਵਾਰਿਸ ਸ਼ਾਹ ਨੇ ਕਿਹਾ ਸੀ ਕਿ ਅੱਕ ਬੀਜ ਕੇ ਕਿਸੇ ਨਾ ਅੰਬ ਖਾਦੇ, ਉੱਤੇ ਕਿੰਬ ਛਤੂਤ ਨਾ ਆਇਆ ਏ ਜੀ ਜੀ, ਤੇ ਵਾਰਿਸ ਬੀਜਿਆ ਈ ਸਦਾ ਵੱਢਣਾ ਏ, ਸਭੋ ਦਾਨਿਆ ਏ ਫਰਮਾਇਆ ਏ।
ਉਸ ਅੱਖ ਦੇ ਨਾ ਜੀ ਟਾਹਣੀਆਂ ਜਿਹੜੀਆਂ ਹੁੰਦੀਆਂ ਸਨ ਨਾ ਨਿੱਕੇ ਹੁੰਦਿਆਂ, ਜੀ ਜੀ, ਉਹ ਅਸੀਂ ਉਹਦੀ ਗੜਬੈਲ ਆਂਦੇ ਨੇ, ਗੱਡਾ ਜਿਹੜਾ ਹੁੰਦਾ ਹੈ। ਬੈਲ ਗਾੜੀ, ਅਸੀਂ ਉਹਨੂੰ ਬੈਲ ਗਾੜੀ ਉਰਦੂ ਚ ਕਹਿੰਦੇ ਨੇ, ਹਾਂਜੀ। ਤੇ ਅਸੀਂ ਗੱਡਾ ਆਂਦੇ ਸਾਂ ਸਾਡੇ ਇਲਾਕੇ 'ਚ। ਜੀ। ਪੁਰਾਣੇ ਜ਼ਮਾਨੇ 'ਚ ਵੀ ਗੜਬੈਲਾ ਉਹਨੂੰ ਆਂਦੇ ਸਨ, ਜਿਨ੍ਹਾਂ ਦੇ ਅੱਗੇ ਬੈਲ ਜੁੱਤੇ ਜਾਂਦੇ ਨੇ। ਹਾਂ ਜੀ, ਯਾਨੀ ਢੱਗਾ ਗੱਡੀ, ਯਾਨੀ ਢੱਗਾ ਜਿਹਦੇ ਅੱਗੇ ਜੁੱਤਿਆ ਜਾਂਦਾ ਹੈ, ਉਹਨੂੰ ਗੜਬੈਲ ਆਂਦੇ ਨੇ। ਜੀ, ਤੇ ਉਹ ਅਸੀਂ ਅੱਖ ਦੀਆਂ ਟਾਹਣੀਆਂ ਦੀ ਨਾ ਮਤਲਬ ਉਹ ਜਿਵੇਂ ਉਹਦਾ ਮਤਲਬ ਜੂਲਾ ਤੇ ਉਹ ਸਾਰਾ ਜੀ, ਉਹ ਜੀ। ਬਣਾ ਕੇ ਤੇ ਉਹ ਜਿਹੜਾ ਨਾ ਜੀ ਆਪਣਾ ਅੱਗੇ ਉਹਦੇ ਜਿਹੜੇ ਸਨ ਨਾ, ਉਹਦਾ ਫਲ ਜਿਹੜਾ ਅੰਬਾਂ ਦੀ ਤਰ੍ਹਾਂ ਦਾ ਹੁੰਦਾ ਹੈ, ਹਾਂਜੀ ਹਾਂਜੀ, ਉਹਦਾ ਕੁੱਬ ਜਿਹਾ ਹੁੰਦਾ ਹੈ, ਉਹਨੂੰ ਆਖਣਾ ਇਹ ਅੱਖਾਂ ਦੇ ਢੱਗੇ। ਸਾਡੇ ਨਿੱਕੇ ਹੁੰਦਿਆਂ ਸੀ ਉਹਨੂੰ ਢੱਗੇ ਹੀ ਆਂਦੇ ਸਾਂ। ਜੀ ਜੀ, ਅੱਛਾ, ਉਹ ਉਹਦੇ ਅੱਗੇ ਜੋ ਲੈਣੇ ਤੇ ਆਖਣਾ ਜੀ ਸਾਡਾ ਗੱਡਾ ਬਣ ਗਿਆ। ਹਾਂ ਹਾਂਜੀ, ਨਿੱਕੇ ਹੁੰਦਿਆਂ ਦੀਆਂ ਇਹ ਬੱਚਿਆਂ ਦੀਆਂ ਬਾਲ ਉਮਰ ਦੀਆਂ ਖੇਡਾਂ ਨੇ। ਹਾਂਜੀ ਹਾਂਜੀ। ਲਓ ਜੀ ਪਿਆਰਿਓ, ਜਿਵੇਂ ਸਾਡੇ ਬਾਲ ਸਾਡੇ ਦੇਸ਼ ਪੰਜਾਬ ਦੇ ਛੋਟੇ ਹੁੰਦਿਆਂ ਖੇਡਦੇ ਨੇ, ਉਹ ਮਿੱਟੀ ਦੇ ਕਈ ਖਿਡੌਣੇ ਬਣਾ ਲੈਂਦੇ ਨੇ, ਕੋਈ ਮਿੱਟੀ ਦੀਆਂ ਚਿੜੀਆਂ ਬਣਾ ਲੈਂਦਾ, ਘੁੱਗੂ ਘੋੜੇ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਮਿੱਟੀ ਦੇ ਸਾਡੇ ਪਿੰਡਾਂ ਦੇ ਵਿੱਚ ਮਹੱਲਿਆਂ 'ਚ ਗਲੀਆਂ 'ਚ ਵੇਚਦੇ ਹੁੰਦੇ ਹਨ ਲੋਕ, ਆਵਾਜ਼ਾਂ ਲਾ ਕੇ ਘੁੱਗੂ ਘੋੜੇ ਲੈ ਲਓ। ਤੇ ਉਹ ਨਾ ਜੀ ਇੱਕ ਬਿਗਲ ਜਿਹਾ ਬਣਾਇਆ ਹੋਣਾ ਮਿੱਟੀ ਦਾ, ਇਸੇ ਤਰ੍ਹਾਂ ਹੀ ਘੋੜੇ ਮਿੱਟੀ ਦੇ, ਛੋਟੇ ਛੋਟੇ ਜਾਨਵਰ, ਬਤਕਾਂ, ਚਿੜੀਆਂ ਬਣਾਈਆਂ ਹੋਣੀਆਂ, ਤੇ ਬਾਲਾਂ ਨੇ ਉਹ ਖਰੀਦ ਲੈਣੀਆਂ। ਬਾਲ ਪੁਣੇ ਦੀਆਂ ਇਹ ਖੇਡਾਂ ਸਨ। ਬਾਜਵਾ ਸਾਹਿਬ ਦੱਸਿਆ ਵੀ ਇਹ ਜਿਹੜਾ ਸੈਂਟੈਂਸ, ਇਹ ਫਿਕਰਾ ਜਿਹੜਾ ਸਾਨੂੰ ਭੇਜਿਆ ਸੁਹੇਲ ਅਹਿਮਦ ਸਾਹਿਬ ਹੋਰਾਂ ਨੇ ਤੇ ਉਹਨਾਂ ਦੇ ਦੋਸਤਾਂ ਨੇ ਚਾਈਨਾ ਤੋਂ, ਵੀ ਅੱਕੇ ਨੀ ਗੜਬੈਲ ਬਣਾਈ ਤੇ ਅੱਗੇ ਦੋ ਕਬੇਲੇ ਜੁੱਤੇ। ਇਹ ਬਾਜਵਾ ਸਾਹਿਬ ਪੈ ਫਰਮਾਉਂਦੇ ਨੇ ਵੀ ਅਸੀਂ ਵੀ ਨਿੱਕੇ ਹੁੰਦਿਆਂ ਹੱਥੀਂ ਬਣਾਉਂਦੇ ਰਹੇ ਹਾਂ। ਉਹ ਅੱਕ ਜਿਹੜਾ ਪੌਦਾ ਇੱਕ ਖੁਦ ਰੋ ਪੌਦਾ ਹੁੰਦਾ ਸਾਡੇ ਦਿਹਾਤ ਵਿੱਚ, ਨਹਿਰਾਂ ਦੇ ਕਿਨਾਰੇ ਆਪੇ ਹੀ ਉੱਗ ਪੈਂਦਾ ਅੱਲਾਹ ਪਾਕ ਦੇ ਹੁਕਮ ਨਾਲ ਹੀ, ਖੁਦ ਰੋ ਬੂਟਾ ਹੈ ਔਰ ਬੜਾ ਅਦਵਿਆਤੀ ਅਸਰਾਤ ਰੱਖਦਾ। ਉਹਦੇ ਨਾਲ ਮੁਖਤਲਿਫ ਦਵਾਈਆਂ ਵਗੈਰਾ ਵੀ ਬਣਾਈਆਂ ਜਾਂਦੀਆਂ ਨੇ। ਉਹਦੇ ਫੁੱਲ, ਉਹਦੇ ਫਲ, ਉਹਦੇ ਉੱਤੇ ਇੱਕ ਟਿੱਡਾ ਜਿਹਾ ਉੱਡਦਾ ਕੀੜਾ, ਉਹ ਇਹ ਸਾਰੇ ਜਿੰਨੇ ਨੇ ਨਾ ਜੀ, ਇਹਨਾਂ ਦੀਆਂ ਸਾਡੇ ਹਕੀਮ ਲੋਕ ਦਵਾਈਆਂ ਬਣਾਉਂਦੇ ਨੇ ਔਰ ਬੜੀਆਂ ਸ਼ਾਫੀ ਦਵਾਈਆਂ ਨੇ, ਇਲਾਜ ਕੀਤੇ ਜਾਂਦੇ ਨੇ। ਉਹ ਬਾਜਵਾ ਸਾਹਿਬ ਫਰਮਾਉਂਦੇ ਨੇ ਵੀ ਕਿ ਅਸੀਂ ਇਹ ਨਿੱਕੇ ਹੁੰਦੇ ਆ ਆਪਣੇ ਹੱਥੀਂ ਬਣਾਉਂਦੇ ਰਹੇ ਹਾਂ। ਤੇ ਉਹਦੀ ਇੱਕ ਬੈਲ ਗੱਡੀ ਬਣਾ ਲੈਣੀ, ਢੱਗਿਆਂ ਵਾਲੀ ਗੱਡੀ, ਤੇ ਉਹਦੇ ਵਿੱਚ ਦੋ ਉਹਦੇ ਫਲ ਹੀ ਤਰੋੜ ਕੇ ਅੱਗੇ ਲਾ ਕੇ ਤੇ ਬਣਾ ਲੈਣਾ ਵੀ ਇਹ ਉਹਦੇ ਢੱਗੇ ਨੇ। ਤੇ ਇਹ ਇਸ ਸੈਂਟੈਂਸ ਦਾ ਤਰਜਮਾ ਹੈ ਜਿਹੜਾ ਸਾਨੂੰ ਤੁਸਾਂ ਭਿਜਵਾਇਆ ਹੈ। ਬਾਜਵਾ ਸਾਹਿਬ ਗੁਰੂ ਚੱਕ ਜਨਾਬ ਡਸਕੇ ਦੇ ਲਾਗੇ ਜੇ ਇੱਕ ਪਿੰਡ ਹੈ, ਉੱਥੋਂ ਦੇ ਸਾਡੇ ਮਿੱਤਰ ਨੇ ਹਾਜੀ ਅਸਮਤੁੱਲਾ ਸਾਹਿਬ, ਜੀ ਜੀ ਜੀ, ਹਾਜੀ ਸਾਨੁੱਲਾ। ਉਹ ਬੜਾ ਜਨਾਬ ਸ਼ੌਕ ਨਾਲ ਸਾਡੇ ਵਿਲਾਗਜ਼ ਵੇਖਦੇ ਨੇ। ਜੀ ਜੀ ਜੀ। ਉਹਨਾਂ ਅਖਾਨ ਭਿਜਵਾਇਆ ਜੀ ਭਈ ਡੁੱਬ ਮੋਈ ਡੇਕੇ, ਹਾਂਜੀ, ਨਾ ਸਹੁਰੇ ਤੇ ਨਾ ਪੇਕੇ। ਹਾਂਜੀ, ਇਸ ਡੇਕ ਜਿਹੜੀ ਹੈ ਨਾ ਜੀ, ਡੇਕ ਨਾਲਾ ਬੜਾ ਮਸ਼ਹੂਰ ਜੀ ਜੀ, ਜਿਹੜਾ ਪਿੰਡ ਲਹਿੜੀ ਜ਼ਫਰਵਾਲ ਚੋਂ ਥੱਲੇ ਨਿਕਲਦਾ ਹੈ। ਜੀ ਜੀ, ਔਰ ਇਹ ਆ ਸਾਡੀ ਜੂਹ ਚੋਂ ਦੀ ਲੰਘਦਾ ਹੋਇਆ, ਤੇ ਬੜਾ ਅਥਰਾ ਜਦੋਂ ਸੌਣ ਭਾਦਰੋਂ ਦੇ ਵਿੱਚ ਵਗਦਾ, ਤੇ ਇਹਦੇ ਵਿੱਚੋਂ ਦੀ ਬੰਦਾ ਪਾਣੀ 'ਚ ਪੈਰ ਨਹੀਂ ਬੰਦੇ ਦਾ ਲੱਗ ਸਕਦਾ, ਧੱਕੇ ਨਾਲ ਰੋੜ ਦਿੰਦਾ ਹੈ। ਹਾਂਜੀ, ਤੇ ਮਿਰਜ਼ੇ ਦੇ ਕਿਸੇ 'ਚ ਵੀ ਆਉਂਦਾ ਹੈ ਕਿ ਰਾਵੀ ਵਤਨ ਗਰੀਬ ਦਾ ਜੀ, ਜਿੱਥੇ ਡੇਕ ਵਗੇ ਹੜ ਵਹਿਣ, ਤੇ ਜਿੰਨਾ ਪਾਣੀ ਪੀਤੇ ਡੇਕ ਦੇ ਮਜ਼ੇ ਹੌਜ਼ ਕੌਸਰ ਦੇ ਲੈਣ। ਵਾਹ ਵਾਹ। ਤੇ ਇਹ ਜਿਹੜੀ ਡੇਕ ਹੈ ਨਾ ਜੀ, ਇਹ ਜਾ ਕੇ ਤੇ ਜਿਹੜਾ ਦਾਨਾਬਾਦ ਨੂੰ ਸਲਾਮ ਕਰਦੀ ਏ ਜੀ, ਜਿਹੜਾ ਮਿਰਜ਼ੇ ਦਾ ਪਿੰਡ ਹੈ, ਤੇ ਉਹਦੇ ਤੋਂ ਬਾਅਦ ਉਹਦੇ ਤੋਂ 14 ਕੋ ਅੱਗੇ ਮਲੰਗ ਵਾਲੇ ਪੱਤਨ ਤੋਂ ਜਾ ਕੇ ਰਾਵੀ 'ਚ ਡਿੱਗ ਪੈਂਦੀ ਹੈ। ਅੱਛਾ, ਵਾਹ। ਹਾਂਜੀ, ਤੇ ਇਹ ਸਾਡੇ ਇਲਾਕੇ 'ਚ ਜੀ ਚੰਗਾ ਰੋਡ ਪਾਉਂਦੀ ਸੌਣ ਭਾਦਰੋਂ ਦੇ ਦਿਨਾਂ ਦੇ ਵਿੱਚ। ਜੀ ਜੀ, ਤੇ ਸੌਣ ਭਾਦਰੋਂ ਦੇ ਦਿਨਾਂ ਦੇ ਵਿੱਚ ਕੋਈ ਬੀਬੀ ਨਾ ਜੀ ਮਤਲਬ ਕਿਤੇ ਘਰੋਂ ਥੋੜੀ ਜੀ ਨਾਰਾਜ਼ ਹੋ ਕੇ ਤੇ ਉਹਦੇ ਸਹੁਰੇ ਪੇਕੇ ਮਤਲਬ ਰਾਹ 'ਚ ਇਸ ਤਰ੍ਹਾਂ ਸੀ ਵੀ ਡੇਕ ਲੰਘਣੀ ਪੈਂਦੀ ਸੀ। ਤੇ ਉਹ ਘਰੋਂ ਘਰ ਦੇ ਨਾਲ ਜਾਂ ਕਿਸੇ ਬੱਚਿਆਂ ਨਾਲ ਕਿਤੇ ਉੱਚੀਆਂ ਨੀਵਾਂ ਕਰਕੇ ਤੇ ਉਹ ਚਲੀ ਗਈ। ਤੇ ਉਹ ਹੁਣ ਗਈ ਉੱਥੇ ਤੇ ਡੇਕ ਦੇ ਕੰਢੇ ਤੇ ਉਹਨੇ ਆਖਿਆ ਮੈਂ ਤੇ ਰਹਿਣਾ ਹੀ ਨਹੀਂ ਇੱਥੇ, ਤੇ ਉਹ ਡੇਕ 'ਚ ਵੜ ਗਈ। ਡੇਕ ਨੇ ਮਤਲਬ ਇਹ ਹੈ ਕਿ ਕਿਉਂਕਿ ਪਾਣੀ ਬਹੁਤ ਕੰਨੀ ਚੜਿਆ ਸੀ, ਕਾਂਗ ਆਈ ਸੀ, ਉਹਨੇ ਉਹਨੂੰ ਰੋੜ ਦਿੱਤਾ। ਔਰ ਜ਼ਾਹਰ ਉਹਦਾ ਪੇਕਿਆਂ ਦਾ ਪਿੰਡ ਵੀ ਅੱਗੇ ਸੀ, ਨਾ ਪੇਕਿਆਂ ਨੂੰ ਖਬਰ ਹੋਈ ਨਾ ਉਹਦੇ ਸਹੁਰਿਆਂ ਨੂੰ ਖਬਰ ਹੋਈ ਵੀ ਉਹ ਰੁੜ ਕੇ ਮਰ ਗਈ ਹੈ। ਹਾਂਜੀ, ਤੋ ਇਹ ਲੋਕ ਮਤਲਬ ਇਹ ਕਿ ਜਿਨ੍ਹਾਂ ਦਾ ਕੋਈ ਇੰਜ ਦਾ ਨੁਕਸਾਨ ਹੋ ਜਾਏ ਕਿ ਜਿਹਦਾ ਉਹਦੇ ਲੱਗਦੇ ਲੈਂਦਿਆਂ ਨੂੰ ਪਤਾ ਹੀ ਨਾ ਲੱਗੇ, ਹਾਂਜੀ, ਤੋ ਉਹਦੇ ਬਾਰੇ 'ਚ
ਇੱਕ ਅਚਨਚੇਤੀ ਨੁਕਸਾਨ ਜਿਹੜਾ ਹੋ ਜੇ ਜਿਹਦੇ ਬਾਰੇ ਬੰਦੇ ਸੋਚਿਆ ਵੀ ਨਹੀਂ ਹੁੰਦਾ। ਦੇਖੋ ਨਾ, ਡੇਕ ਤੇ ਰੋਜ਼ ਉਹ ਬੀਬੀ ਲੰਘਦੀ ਸੀ, ਆਉਂਦਿਆਂ ਜਾਂਦਿਆਂ ਲੰਘਦੀ ਸੀ, ਲੇਕਿਨ ਉਹਦੇ ਚ ਹੜ ਆਇਆ ਸੀ ਤੇ ਉਹਨੇ ਉਹਨੂੰ ਪੈਰਾਂ ਤੋਂ ਕੱਢ ਦਿੱਤਾ ਤੇ ਰੁੜ ਗਈ। ਉਹਨੂੰ ਕਿਸੇ ਵੇਖਿਆ ਵੀ ਨਾ, ਉਹ ਕਿਤੇ ਰੁੜ ਰੜ ਕੇ ਪਤਾ ਨਹੀਂ ਲਾਸ਼ ਕਿੱਥੇ ਟੁਰ ਗਈ। ਔਰ ਉਹਦੀ ਖਬਰ ਨਾ ਸਹੁਰੇ ਹੋਈ ਤੇ ਨਾ ਪੇਕੇ ਹੋਈ। ਸਹੁਰੇ ਵਾਲਿਆਂ ਸਮਝਿਆ ਪੇਕੇ ਰੁੱਸ ਕੇ ਗਈ, ਆ ਜਾਏਗੀ 2-4 ਦਿਨਾਂ ਨੂੰ। ਪੇਕੇ ਵਾਲਿਆਂ ਨੂੰ ਪਤਾ ਹੀ ਪਿਓ ਆਪਣੇ ਘਰ ਵਸਦੀ ਰਸਦੀ ਹੈ। ਹਾਂਜੀ, ਤੇ ਜਦੋਂ ਕੋਈ ਇੰਜ ਦਾ ਨੁਕਸਾਨ ਹੋ ਜਾਏ ਉਦੋਂ ਇਹ ਬੋਲਦੇ ਨੇ। ਸਾਹਿਬੋ ਡੁੱਬ ਮੋਈ ਡੇਕੇ, ਨਾ ਸਹੁਰੇ ਤੇ ਨਾ ਪੇਕੇ। ਸਾਡਾ ਜਿਹੜਾ ਦੇਸ਼ ਪੰਜਾਬ ਹੈ, ਇਹ ਜਿਵੇਂ ਆਖਦੇ ਨੇ ਜੀ ਇਹ 5 ਦਰਿਆਵਾਂ ਦੀ ਧਰਤੀ ਹੈ, ਉਸੇ ਤਰ੍ਹਾਂ ਪਿਆਰਿਓ ਇਸੇ ਸਾਡੇ ਦੇਸ਼ ਪੰਜਾਬ ਦੇ ਵਿੱਚ ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਜ਼ਫਰਵਾਲ ਵੱਲੋਂ ਇਹ ਨਾਲਾ ਡੇਕ ਪਾਕਿਸਤਾਨ 'ਚ ਆਉਂਦਾ ਹੈ। ਇਹ ਇੰਡੀਆ ਵੱਲੋਂ 5 ਕਿ 7 ਜਿਹੜੇ ਨੇ ਨਾ ਜੀ, ਇਹ ਬਰਸਾਤੀ ਨਾਲੇ ਵੀ ਆਉਂਦੇ ਨੇ। ਤੇ ਸੌਣ ਭਾਦਰੋਂ ਜਾਂ ਅਜੇ ਮੌਸਮ ਵਿੱਚ ਜਦੋਂ ਹੜ੍ਹ ਬੜਾ ਆਇਆ ਹੁੰਦਾ, ਜਦੋਂ ਬਹੁਤ ਜ਼ਿਆਦਾ ਬਾਰਿਸ਼ਾਂ ਹੁੰਦੀਆਂ ਨੇ, ਉਦੋਂ ਪਿਆਰਿਓ ਇਹਨਾਂ ਦਾ ਪਾਣੀ ਨਾ ਸਿਰਫ ਡੋਬੂ ਹੁੰਦਾ ਹੈ ਬਲਕਿ ਰੋੜੂ ਵੀ ਹੁੰਦਾ ਹੈ। ਇਹਨਾਂ ਦੇ ਵਿੱਚ ਜਿਹੜਾ ਪੈਰ ਧਰਿਆ ਸਮਝੋ ਉਹ ਰੁੜ ਗਿਆ। ਤੇ ਬਾਜਵਾ ਸਾਹਿਬ ਦੱਸਿਆ ਕਿ ਜਨਾਨੀ ਆਪਣੇ ਘਰੋਂ ਰੁੱਸ ਕੇ ਆਪਣੇ ਮੀਆਂ ਨਾਲ ਮਸਲਨ ਲੜ ਕੇ ਉਹ ਜਾ ਰਹੀ ਸੀ ਤੇ ਪੇਕੇ, ਹੁਣ ਰਾਹ 'ਚ ਡੇਗ ਪੈਂਦੀ ਸੀ, ਪਾਣੀ ਉਹਦਾ ਬੜਾ ਚੜਿਆ ਆਇਆ ਸੀ। ਉਸ ਖਾਤੂਨ ਨੂੰ ਪਤਾ ਵੀ ਸੀ ਜਾਂ ਉਹਨੂੰ ਨਹੀਂ ਪਤਾ ਹੋਣਾ, ਨਪੋਲ ਹੋਣੀ ਹੈ, ਤੇ ਉਹਨੇ ਵਿੱਚ ਪੈਰ ਪਾ ਲਿਆ ਆਪਣੇ ਵੱਲੋਂ ਤੇ ਉਹ ਚੱਲੀ ਸੀ ਪੇਕੇ, ਲੇਕਿਨ ਉਹ ਰਾਹ 'ਚ ਹੀ ਰੁੜ ਮੋਈ। ਅਜਿਹਾ ਨੁਕਸਾਨ ਜਿਹਦਾ ਪਤਾ ਹੀ ਨਾ ਲੱਗੇ ਆਲੇ ਦੁਆਲੇ, ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਅਚਨਚੇਤ ਕੋਈ ਐਸਾ ਮਸਲਾ ਆ ਪਵੇ ਜਿਹਦੇ ਨਾਲ ਕਾਫੀ ਵੱਡਾ ਸਾਰਾ ਕੋਈ ਨੁਕਸਾਨ ਹੋ ਜਾਵੇ, ਜਾਨੀ ਨੁਕਸਾਨ ਹੋ ਜਾਵੇ ਜਾਂ ਮਾਲੀ ਵੱਡਾ ਸਾਰਾ ਨੁਕਸਾਨ ਹੋ ਜਾਵੇ ਅਚਨਚੇਤ, ਤੇ ਉਸ ਵੇਲੇ ਫਿਰ ਆਖਿਆ ਜਾਂਦਾ ਹੈ ਵੀ ਡੁੱਬ ਮੋਈ ਡੇਕੇ, ਨਾ ਸਹੁਰੇ ਨਾ ਪੇਕੇ। ਵੀ ਕਿਸੇ ਦੇ ਵਹਿਮ ਗੁਮਾਨ ਚ ਹੀ ਨਹੀਂ ਸੀ, ਕਿਸੇ ਨੂੰ ਪਤਾ ਵੀ ਨਾ ਲੱਗਾ ਤੇ ਏਡਾ ਵੱਡਾ ਨੁਕਸਾਨ ਹੋ ਗਿਆ। ਬਾਜਵਾ ਸਾਹਿਬ ਸਾਡੀ ਇੱਕ ਧੀ ਨੇ ਅਕਸਾ ਜ਼ਾਹਿਦ ਸਾਹਿਬਾ, ਉਹਨਾਂ ਉਕਾੜੇ ਤੋਂ ਅਖਾਨ ਭਜਵਾਇਆ ਜੀ ਵੀ ਕੁੱਕੜ ਖੇ ਉਡਾਈ ਤੇ ਆਪਣੇ ਹੀ ਸਿਰ ਚ ਪਾਈ। ਜਿਹੜੇ ਲੋਕ ਨਾ ਸਮਝ ਕਿਸਮ ਦੇ ਹੁੰਦੇ ਨੇ ਨਾ ਜੀ ਹਾਂਜੀ, ਉਹ ਵੇਖੋ ਨਾ, ਬੰਦੇ ਦੀ ਕੋਈ ਬੰਦੇ ਦੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਏ ਜੀ ਹਾਂਜੀ ਕਿ ਉਹਦੇ ਚ ਉਹਦੀ ਨਮੋਸ਼ੀ ਹੋਏ ਗੱਲ ਕਰਨ ਲੱਗਿਆ ਹਾਂਜੀ, ਲੇਕਿਨ ਕਈ ਮੂਰਖ ਲੋਕ ਇੰਜਦੇ ਹੁੰਦੇ ਨੇ ਵੀ ਉਹ ਥਾਂ ਥਾਂ ਤੇ ਦੱਸਦੇ ਫਿਰਦੇ ਨੇ ਹਾਂਜੀ, ਮੇਰੇ ਨਾਲ ਤੇ ਫਲਾਣੇ ਨੇ ਆਹ ਕੀਤਾ। ਦੇਖੋ ਨਾ, ਤੁਸੀਂ ਬੰਦਾ ਕਿਸੇ ਨਾਲ ਝਗੜ ਪੈਂਦਾ ਅਚਾਨਕ ਜਾਂ ਤੁਹਾਡਾ ਕਿਸੇ ਬੇਵਕੂਫ ਨਾਲ ਬਾਹ ਪੈ ਜਾਂਦਾ ਤੇ ਉਹ ਤੁਹਾਨੂੰ ਗਾਲਾਂ ਕੱਢਣ ਡੈ ਪੈਂਦਾ। ਅੱਛਾ, ਤੂੰ ਉਹਨੂੰ ਕੁਝ ਵੀ ਨਹੀਂ ਆਖਿਆ, ਹੁਣ ਤੁਸੀਂ ਜਾ ਕੇ ਤੇ ਲੋਕਾਂ ਨੂੰ ਥਾਂ ਥਾਂ ਤੇ ਦੱਸਦੇ ਫਿਰੋ ਮੈਨੂੰ ਫਲਾਣੇ ਨੇ ਗਾਲਾਂ ਕੱਢੀਆਂ। ਅੱਛਾ, ਹਾਲਾਂ ਇਹ ਦੱਸਣਾ ਤਾਂ ਨਹੀਂ ਚਾਹੀਦਾ, ਤੁਸੀਂ ਇੱਜ਼ਤਦਾਰ ਆਦਮੀ ਹੋ, ਤੁਹਾਨੂੰ ਤਾਂ ਚਾਹੀਦਾ ਕਿ ਗੱਲ ਉੱਥੇ ਹੀ ਛੱਡ ਆਓ ਜੀ। ਲੇਕਿਨ ਜਿਹੜੇ ਮੂਰਖ ਮੱਤੇ ਲੋਕ ਹੁੰਦੇ ਨੇ ਉਹ ਫਿਰ ਲੋਕਾਂ ਨੂੰ ਦੱਸਦੇ ਫਿਰਦੇ ਨੇ ਤੇ ਉਹ ਆਪਣੀ ਇਨਸਲਟ, ਆਪਣੀ ਬੇਇੱਜ਼ਤੀ, ਆਪਣੀ ਹਾਨਤ ਆਪਣੀ ਹੱਥੀ ਕਰਦੇ ਫਿਰਦੇ। ਇਹ ਸਗਵੀਂ ਮਿਸਾਲ ਇਸ ਤਰ੍ਹਾਂ ਕਿ ਜਿਵੇਂ ਕੁੱਕੜ ਜਿਹੜਾ ਉਹ ਜਦੋਂ ਉਹ ਪਹਿਲਾਂ ਨਾ ਰੁਬਲਦਾ ਆਪਣੇ ਪਰਾਂ ਨੂੰ ਘੱਟੇ ਦੇ ਵਿੱਚ, ਉਹਦੇ ਤੋਂ ਬਾਅਦ ਜਦੋਂ ਛੰਡਦਾ ਨਾ ਤੇ ਉਹ ਉੱਡ ਕੇ ਘੱਟਾ ਸਾਰਾ ਉਹਦੇ ਦੇ ਉੱਤੇ ਆਪਣੇ ਪੈਂਦਾ। ਇਸ ਤਰ੍ਹਾਂ ਹੀ ਜਦੋਂ ਬੰਦਾ ਆਪਣੀ ਹਾਨਤ ਦੀ ਗੱਲ ਵੇਖੋ ਨਾ, ਬੰਦੇ ਨਾਲ ਕੋਈ ਹਾਨਤ ਕੋ ਵਾਧਾ ਘਾਟਾ ਹੋ ਜਾਂਦਾ ਤੇ ਲੋਕਾਂ ਨੂੰ ਥਾਂ ਥਾਂ ਦੱਸਦਾ ਫਿਰੇ ਮੈਂ ਇਹਦੇ ਨਾਲ ਨਿਬੜ ਲੈਣਾ, ਮੈਂ ਇਹਨੂੰ ਕੁਝ ਨਹੀਂ ਕਰਨਾ ਆਖਣਾ ਛੱਡਣਾ ਇਹਦਾ, ਮੈਂ ਇਹਦੇ ਕੋਲ ਬਦਲਾ ਲੈਣਾ। ਭਈ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਤੂੰ ਦੱਸੀ ਜਾਂਦਾ ਵੀ ਤੇਰੀ ਬੇਇੱਜ਼ਤੀ ਹੋਈ ਹੈ ਹਾਂਜੀ। ਇਸ ਗੱਲ ਨੂੰ ਤੇ ਲੁਕਾਉਣਾ ਚਾਹੀਦਾ। ਅਗਰ ਤੁਸੀਂ ਉਹਦੇ ਕੋਲੋਂ ਬਦਲਾ ਵੀ ਲੈਣਾ ਤੇ ਚੁੱਪ ਕਰਕੇ ਲੈ ਲਓ ਜਾਂ ਉਹਦੇ ਨਾਲ ਕੋਈ ਇਸ ਤਰ੍ਹਾਂ ਦਾ ਕਰ ਲਓ। ਥਾਂ ਥਾਂ ਦੇ ਉੱਤੇ ਦੱਸਣਾ ਵੀ ਮੈਨੂੰ ਉਹਨੇ ਗਾਲਾਂ ਕੱਢੀਆਂ, ਮੈਨੂੰ ਉਹਨੇ ਮਾਂ ਦੀਆਂ ਗਾਲਾਂ, ਮੈਨੂੰ ਭੈਣ ਦੀਆਂ ਗਾਲਾਂ ਕੱਢੀਆਂ। ਤਾਂ ਇਹ ਹੈ ਇਹਨਾਂ ਦੇ ਬਾਰੇ ਚ ਜਿਹੜੇ ਮੂਰਖ ਮੱਤੀ ਇੰਜ ਕਰਦੇ ਨੇ ਨਾ, ਉਹਨਾਂ ਦੇ ਬਾਰੇ ਚ ਆਖਦੇ ਨੇ ਕਿ ਕੁੱਕੜ ਖੇ ਉਡਾਈ ਤੇ ਆਪਣੇ ਸਿਰ ਚ ਪਾਈ। ਵਾਹ ਲੋ ਜੀ ਪਿਆਰਿਓ, ਕੁੱਕੜ ਖੇ ਉਡਾਈ ਤੇ ਆਪਣੇ ਸਿਰ ਚ ਪਾਈ। ਕੋਈ ਬੰਦਾ ਅਜਿਹਾ ਬੇਵਕੂਫ ਜਾਂ ਮੂਰਖ, ਜਿਵੇਂ ਬਾਜਵਾ ਸਾਹਿਬ ਫਰਮਾਉਂਦੇ ਨੇ ਕਿ ਅਜਿਹੀ ਆਪਣੀ ਗੱਲ, ਆਪਣੀ ਕੋਈ ਕਮੀ ਕਜੀ, ਆਪਣੀ ਕੋਈ ਖਾਮੀ ਆਪੇ ਹੀ ਉਛਾਲਦਾ ਫਿਰੇ ਜਿਹਦੇ ਨਾਲ ਉਹਦੀ ਬੇਇੱਜ਼ਤੀ ਹੋਵੇ। ਅਜਿਹੀ ਗੱਲ ਜਿਹਨੂੰ ਕਿ ਸ਼ੁਰਾਫਾ ਲੁਕਾ ਲੈਂਦੇ ਨੇ ਤੇ ਉਹ ਆਪੇ ਹੀ ਆਪਣੇ ਆਪ ਨੂੰ ਭੰਡਦਾ ਫਿਰੇ ਥਾਂ ਥਾਂ। ਤੇ ਉਹਦੇ ਬਾਰੇ ਆਖਿਆ ਜਾਂਦਾ ਹੈ ਵੀ ਕੁੱਕੜ ਖੇ ਉਡਾਈ ਤੇ ਆਪਣੇ ਹੀ ਸਿਰ ਚ ਪਾਈ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਹੁਣ ਮੁੱਕ ਗਿਆ ਹੈ। ਹਲਾ ਵੀ ਯਾਰ ਹਵਾਲੇ ਰੱਬ ਦੇ ਤੇ ਮੇਲੇ
4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे वट में चल मेले नू चलिए हाय चल